ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਕਰਦੇ ਹਾਂ ਰੁੱਖ ਖਬਰਾਂ ਦਾ। ਸਭ ਤੋਂ ਪਹਿਲਾਂ ਗਵਾਂਢੀ ਦੇਸ਼ ਦੀ ਗੱਲ ਕਰ ਲੈਂਦੇ ਹਾਂ। ਗਵਾਂਢੀ ਦੇਸ਼ ਨੇਪਾਲ ਦੇ ਵਿੱਚ ਜ਼ੈਨ ਜੀ ਨੇ ਕੁਝ ਸਮਾਂ ਪਹਿਲਾਂ ਹੀ ਹਾਲੇ ਆਪਣਾ ਆਕਰੋਸ਼ ਦਿਖਾਇਆ ਹੈ। ਕਿਸ ਤਰੀਕੇ ਦੇ ਨਾਲ ਉੱਥੇ ਹਿੰਸਕ ਹੋ ਗਿਆ ਸੀ ਅੰਦੋਲਨ, ਕੀ ਕੁਝ ਵਾਪਰਿਆ, ਉਸ ਦੀਆਂ ਤਸਵੀਰਾਂ ਆਪਾਂ ਦੇਖੀਆਂ ਨੇ। ਪਰ ਉੱਥੇ ਇਸ ਸਾਰੇ ਦੇ ਬਾਵਜੂਦ ਵੀ ਜਿਹੜੇ ਜ਼ੈਨ ਜੀ ਦੇ ਲੀਡਰਸ ਨੇ ਉਹ ਕਹਿੰਦੇ ਵੀ ਬਦਲਿਆ ਕੁਝ ਨਹੀਂ, ਹੁਣ ਦੁਬਾਰਾ ਕਰਨਾ ਪੈਣਾ ਇਹ ਸਾਰਾ ਕੁਝ। ਕੀ ਇੱਕ ਵਾਰ ਮੁੜ ਤੋਂ ਅੱਗ ਦੀ ਭੱਠੀ 'ਚ ਝੋਕਿਆ ਜਾਊ ਨੇਪਾਲ? ਦੇਖੋ, ਅੱਜ ਜੇ ਆਪਾਂ ਗੱਲ ਕਰੀਏ, ਆਪਾਂ 12 ਦਸੰਬਰ ਨੂੰ ਗੱਲ ਕਰ ਰਹੇ ਹਾਂ। 8 ਸਤੰਬਰ ਨੂੰ ਇਹ ਤਖਤਾ ਪਲਟ ਹੋਇਆ ਸੀ। ਤਕਰੀਬਨ 100 ਦਿਨ ਪੂਰੇ ਹੋ ਚੁੱਕੇ ਨੇ। ਜਿਹੜਾ ਜੈਨਜੀਜ਼ ਨੇ ਜਿਹੜਾ ਅੰਦੋਲਨ ਕੀਤਾ ਸੀਗਾ, ਉਹਦੇ 'ਚ ਜੇ ਆਪਾਂ ਡੈਥ ਟੋਲ ਦੀ ਗੱਲ ਕਰੀਏ, ਜਿਹੜਾ ਆਫੀਸ਼ੀਅਲ ਡੇਟਾ ਹੈਗਾ ਨੇਪਾਲ ਸਰਕਾਰ ਦਾ, ਉਹ 80 ਜਾਣਿਆਂ ਦੀ ਡੈਥ ਦੀ ਗੱਲ ਕਰਦਾ ਗਾ। ਪਰ ਮੇਰੀ ਗੱਲ ਹੁੰਦੀ ਹੈ, ਇੱਕ ਪੱਤਰਕਾਰ ਨੇ, ਵਿਸ਼ਨੂੰ ਸ਼ਰਮਾ, ਜਿਹੜੇ ਕਿ ਨੇਪਾਲੀ ਕਵਰ ਕਰਦੇ ਨੇ, ਉਹ ਕਹਿੰਦੇ ਨੇ ਕਿ ਤਕਰੀਬਨ 150 ਤੋਂ ਵੱਧ ਜਿਹੜੇ ਲੋਕ ਸੀਗੇ ਉੱਥੇ ਮਾਰੇ ਗਏ ਸੀ, 150 ਦੇ ਨੇੜੇ ਤੇੜੇ। ਤੇ ਹਜ਼ਾਰਾਂ ਜਿਹੜੇ ਨੌਜਵਾਨ ਸੀਗੇ, ਲੋਕ ਸੀਗੇ, ਉਹ ਘਾਇਲ ਹੋਏ ਸੀਗੇ। ਕਈ ਸਾਰੇ ਮੰਤਰੀਆਂ ਨੂੰ ਵੀ ਮਾਰ ਦਿੱਤਾ ਗਿਆ ਸੀ। ਮੋਬ ਲਿੰਚਿੰਗਾਂ ਹੋਈਆਂ ਸੀਗੀਆਂ। ਤੇ ਜੈਨਜੀਜ਼ ਨੇ ਪੂਰਾ, ਆਪਾਂ ਕਹਿ ਲਈਏ ਕਿ ਪੂਰੇ ਨੇਪਾਲ 'ਚ ਉਹ ਗਰਮੀ ਦੇਖਣ ਨੂੰ ਮਿਲੀ ਸੀ। ਕਈ ਥਾਵਾਂ ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ, ਅੱਗਾਂ ਵੀ ਲਾਈਆਂ ਗਈਆਂ, ਮੰਤਰੀਆਂ ਨੂੰ ਦੜਾਇਆ ਵੀ ਗਿਆ, ਕਈਆਂ ਦੀ ਮੋਬ ਲਿੰਚਿੰਗਾਂ ਹੋਈਆਂ ਤੇ ਮਾਰੇ ਜੀ। ਗਏ ਕਈ ਤਾਂ। ਇਹ ਸਾਰਾ ਹੋਇਆ ਸੀਗਾ। ਉਸ ਤੋਂ ਬਾਅਦ ਤਖਤਾ ਪਲਟ ਜਦੋਂ ਹੋਇਆ, ਉੱਥੋਂ ਦੀ ਜਿਹੜੀ ਸਾਬਕਾ ਚੀਫ ਜਸਟਿਸ ਸੀ ਸੁਸ਼ੀਲਾ ਕਰਕੇ, ਉਹਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀਗਾ। ਤਾਂ ਇੱਕ ਮਤਲਬ ਜੈਨਜੀਜ਼ ਨੂੰ ਲੱਗਿਆ ਸੀਗਾ ਕਿ ਸਾਡੀ ਅਸੀਂ ਜਿਹੜਾ ਤਖਤਾ ਪਲਟ ਕੀਤਾ ਹੈਗਾ ਉਹ ਸਫਲ ਹੋ ਗਿਆ ਹੈਗਾ। ਹੂੰ। ਲੇਕਿਨ ਆਪਾਂ ਨੂੰ ਪਤਾ ਹੈ ਕਿ ਉਹ ਸਫਲ ਨਹੀਂ ਹੋ ਪਾਇਆ। ਕਿਉਂਕਿ ਇੱਕ ਤਾਂ ਨਾ, ਇੱਕ ਇਹ ਗੱਲ ਬੜੀ ਇੰਪੋਰਟੈਂਟ ਹੈ ਗੁਰਪ੍ਰੀਤ, ਵਿਦਆਊਟ ਪੋਲੀਟੀਕਲ ਥੋਟ, ਵਿਦਆਊਟ ਆਈਡੀਓਲੋਜੀ, ਜੇ ਤੁਸੀਂ ਤਖਤਾ ਪਲਟ ਕਰ ਵੀ ਲਓਗੇ ਤਾਂ ਫਿਰ ਜਿਵੇਂ ਨੇਪਾਲ ਵਾਲੇ ਜਿਹੜੇ ਜਵਾਕ ਨੇ, ਮਤਲਬ ਜੀ। ਜਿਹੜੇ ਯੂਥ ਨੇ, ਉਹ ਜਿਵੇਂ ਫਸੇ ਹੋਏ ਨੇ, ਐਵੇਂ ਫਸ ਕੇ ਖੜੇ ਹੋ ਜਾਂਦੇ ਹੈਗੇ ਆ। ਕੱਲ ਆਪਾਂ ਬੰਗਲਾਦੇਸ਼ ਦੀ ਗੱਲ ਕਰ ਰਹੇ ਸੀ, ਉੱਥੇ ਵੀ ਤਖਤਾ ਪਲਟ ਹੋਇਆ ਸੀਗਾ। ਸ਼ੇਖ ਹਸੀਨਾ, ਉਹਨਾਂ ਦੀ ਜਿਹੜੀ ਪ੍ਰਧਾਨ ਮੰਤਰੀ ਸੀਗੀ, ਉਹ ਇੰਡੀਆ 'ਚ ਬੈਠੀ ਹੈਗੀ ਆ। ਉਹਦੇ ਬਾਰੇ ਤੁਸੀਂ ਪੁੱਛ ਰਹੇ ਸੀਗੇ ਕਿੰਨਾ ਕੁ ਬਦਲ ਹੋਊਗਾ। ਉਹਦੇ ਬਾਰੇ ਮੈਂ ਦੱਸਿਆ ਸੀਗਾ ਕਿ ਮਾੜੇ ਮੋਟੇ ਐਡਮਿਨਿਸਟ੍ਰੇਟਿਵ ਰਿਫਾਰਮਸ ਤਾਂ ਹੋ ਸਕਦੇ ਨੇ, ਬਾਕੀ ਕੁਝ ਬਣਦਾ ਨਹੀਂ। ਹੁਣ ਜੈਨਜੀਜ਼ ਨੂੰ ਕੀ ਹਾਸਲ ਹੋਇਆ ਜਿਹੜਾ ਤਖਤਾ ਪਲਟ ਕੀਤਾ ਗਿਆ? ਉਹਦੇ 'ਚ ਇੱਕ ਪਹਿਲਾ ਤਾਂ ਇਹ ਕਿ ਜਿਹੜਾ ਸੋਸ਼ਲ ਮੀਡੀਆ ਤੇ ਬੈਨ ਲਾਉਣ ਦੀ ਗੱਲ ਆਈ ਸੀਗੀ ਸਰਕਾਰ ਵੱਲੋਂ, ਉਹ ਵਾਪਸ ਹੋ ਗਈ। ਬਸ ਇਸ ਤੋਂ ਇਲਾਵਾ ਤਾਂ ਕੋਈ ਫਰਕ ਨਹੀਂ ਪਿਆ। ਹੁਣ ਜੈਨਜੀਜ਼ ਵੀ ਮੰਨ ਰਹੇ ਨੇ ਕਿ ਜਿਹੜੇ ਠੀਕ ਹੈ ਕਿ ਅਸੀਂ ਆਗੂ ਤਾਂ ਬਦਲਤੇ, ਪਰ ਜਿਹੜੇ ਅਫਸਰ ਨੇ, ਅਫਸਰਸ਼ਾਹੀ ਹੈਗੀ ਆ, ਜਿਹੜੇ ਸਰਕਾਰੀ ਮੁਲਾਜ਼ਮ ਨੇ, ਉਹ ਤਾਂ ਉਹੀ ਨੇ। ਉਹਨਾਂ ਨੇ ਤਾਂ ਉਹੀ ਪੈਟਰਨ ਫੜ ਰੱਖਿਆ ਗਾ। ਤਾਂ ਮਤਲਬ ਜੀ। ਕੋਈ, ਆਪਾਂ ਕਹਿ ਲਈਏ ਕਿ ਜਿਹਨੂੰ ਕਹਿੰਦੇ ਆ ਕਿ ਕੰਪਲੀਟਲੀ ਕੋਈ ਨਵਾਂ ਸਿਸਟਮ ਆ ਗਿਆ, ਕੋਈ ਨਵਾਂ ਬਦਲ ਆ ਗਿਆ, ਉਸ ਕਿਸਮ ਦਾ ਕੁਛ ਨਹੀਂ ਹੋਇਆ ਗਾ। ਐਵੇਂ ਹੂੰ। ਦਾ ਐਵੇਂ ਹੀ ਹੈ। ਮਤਲਬ ਤਾਂ ਇਹ ਇੱਕ ਗੱਲ ਹੈ। ਬਾਕੀ ਤਾਂ ਦੇਖੋ, ਉੱਥੋਂ ਦੇ ਜੈਨਜੀਜ਼ ਦੁਬਾਰੇ, ਉਹਨਾਂ 'ਚ ਗੁੱਸਾ ਤਾਂ ਹੈਗਾ, ਦੁਬਾਰੇ ਇਕੱਠੇ ਵੀ ਹੋ ਰਹੇ ਨੇ। ਇਹ ਜੀ। ਅੱਡ ਗੱਲ ਹੈ ਕਿ ਉਹ ਕਿੱਥੋਂ ਤੱਕ ਚੀਜ਼ਾਂ ਨੂੰ ਲੈ ਕੇ ਜਾਣਗੇ। ਪਰ ਇਹ ਇੱਕ ਮਤਲਬ ਪੋਲੀਟੀਕਲ ਡਿਬੇਟ ਵੀ ਹੈ। ਹੁਣ ਇਹਦੇ ਬਾਰੇ ਕਿਵੇਂ ਗੱਲ ਹੋਊਗੀ, ਕਿਵੇਂ ਨਹੀਂ ਹੋਊਗੀ, ਮੈਨੂੰ ਲੱਗਦਾ ਹੈ ਕਿ ਸਾਊਥ ਏਸ਼ੀਆ ਦੇ ਵਿੱਚ ਜਿੰਨੇ ਤਖਤਾ ਪਲਟ ਹੋਏ ਨੇ, ਉਹਨਾਂ ਤੇ ਇੱਕ ਮੁਕੰਮਲ ਗੱਲ ਕਰਨ ਵਾਲੀ ਹੈਗੀ ਆ। ਕਿਉਂਕਿ ਸ੍ਰੀਲੰਕਾ ਦੇ ਵਿੱਚ ਵੀ ਆਪਾਂ ਨੂੰ ਦੇਖਿਆ ਸੀਗਾ, ਫਿਰ ਉਸ ਤੋਂ ਬਾਅਦ ਬੰਗਲਾਦੇਸ਼ 'ਚ ਦੇਖਿਆ ਗਿਆ, ਆਪਾਂ ਨੂੰ ਨੇਪਾਲ 'ਚ ਫਿਰ ਆਪਾਂ ਨੂੰ ਦੇਖਣ ਨੂੰ ਮਿਲਿਆ। ਪਾਕਿਸਤਾਨ 'ਚ ਵੀ ਕਈ ਸਾਰੀਆਂ ਚੀਜ਼ਾਂ ਆਪਾਂ ਪਿਛਲੇ 25-30 ਸਾਲਾਂ 'ਚ ਦੇਖੀਆਂ ਹੀ ਨੇ, ਜਿਹਦੇ 'ਚ ਮਿਲਟਰੀ ਰੂਲ ਵੀ ਹੈਗਾ, ਪਰਵੇਜ਼ ਮੁਸ਼ਰਫ ਹੋਰਾਂ ਦਾ, ਤਾਂ ਹੋਰ ਵੀ ਅਫਗਾਨ 'ਚ ਵੀ ਹੈਗੇ ਆ। ਇੰਡੀਆ ਦੇ ਵਿੱਚ ਵੀ ਬੜੇ ਸਾਰੇ ਆਪਾਂ ਨੂੰ ਪਤਾ ਕਿ ਮੂਵਮੈਂਟ ਵੀ ਚੱਲੇ। 2011 ਦਾ ਅੰਨਾ ਹਜ਼ਾਰੇ ਵਾਲਾ ਮੂਵਮੈਂਟ ਸੀ, ਐਂਟੀ ਕਰਪਸ਼ਨ। ਆਮ ਆਦਮੀ ਪਾਰਟੀ ਉਹਦੇ 'ਚੋਂ ਨਿਕਲੀ, ਉਹ ਅੱਜ ਕਿੱਥੇ ਹੈਗੀ ਆ, ਕੀ ਉਹ ਕਰ ਰਹੀ ਹੈਗੀ ਆ, ਬਦਲਾਅ ਦੀ ਜਿਹੜੀ ਉਹ ਗੱਲ ਕਰਦੀ ਸੀਗੀ। ਤਾਂ ਮਤਲਬ ਇੱਕ ਜੀ। ਸਾਊਥ ਏਸ਼ੀਆ ਦੀ ਪੋਲਿਟਿਕਸ ਨੂੰ ਓਵਰਆਲ ਦੇਖਣ ਦੀ ਲੋੜ ਹੈ। ਤੇ ਉਹਦੇ 'ਚ ਇਕਨੋਮਿਕਲੀ ਕਿੱਥੇ ਖੜੇ ਨੇ, ਪੋਲੀਟੀਕਲੀ ਜੇ ਮਤਲਬ ਕਿ ਕੋਈ ਮੂਵਮੈਂਟ ਖੜਾ ਵੀ ਕਰ ਰਹੇ ਨੇ, ਉਹ ਕਿੱਥੇ ਤੱਕ ਪਹੁੰਚ ਰਿਹਾ ਗਾ। ਇਹ ਮਤਲਬ ਖਾਸੀਆਂ ਉਲਝਵੀਆਂ ਗੱਲਾਂ ਨੇ। ਮੈਂ ਮਤਲਬ ਇਸ ਕੁਐਸਚਨ ਨੂੰ ਲੈ ਕੇ ਮੈਂ ਵੀ ਬਹੁਤ ਵਾਰ ਸੋਚਦਾ ਗਾ ਕਿ ਜੀ। ਕੀ ਇੱਕ ਕਾਨਫਰੰਸ ਕੀਤੀ ਜਾ ਸਕਦੀ ਹੈ ਸਾਊਥ ਏਸ਼ੀਆ ਦੇ ਜਿੰਨੇ ਵੀ ਸੀਨੀਅਰ ਪੱਤਰਕਾਰ ਨੇ, ਇੰਟੈਲੈਕਚੁਅਲਸ ਨੇ, ਉਹਨਾਂ ਦੀ, ਕਿ ਬਈ ਇਹ ਜਿਹੜੇ ਪਿਛਲੇ 25 ਸਾਲਾਂ 'ਚ, ਮਤਲਬ ਜੇ ਆਪਾਂ 21st ਸੈਂਚੁਰੀ ਵੀ ਲੈ ਲਈਏ, 21st ਸੈਂਚੁਰੀ 'ਚ ਸਾਊਥ ਏਸ਼ੀਆ 'ਚ ਜਿੰਨਾ ਪੋਲੀਟੀਕਲ ਐਕਟਿਵਿਜ਼ਮ ਹੋਇਆਗਾ, ਪੋਲੀਟੀਕਲ ਮੂਵਮੈਂਟ ਹੋਇਆਗਾ, ਤਖਤਾ ਪਲਟ ਹੋਏ ਨੇ, ਸਾਰਾ ਕੁਝ ਹੋਇਆਗਾ, ਇਹ ਸਾਨੂੰ ਕਿੱਥੇ ਲੈ ਕੇ ਗਿਆ, ਸਾਡੇ ਮੁਲਕਾਂ ਨੂੰ ਕਿੱਥੇ ਤੱਕ ਪਹੁੰਚਾਇਆ। ਇਹ ਇੱਕ ਸੀਰੀਅਸ ਮੈਨੂੰ ਲੱਗਦਾ ਗਾ ਕਿ ਗੱਲ ਹੈਗੀ ਆ। ਅੱਜ ਆਪਾਂ 25 ਸਾਲ ਵੀ ਪੂਰੇ ਕਰ ਰਹੇ ਇਸ ਜਿਹੜੀ ਨਵੀਂ ਸਦੀ ਸੀਗੀ, ਇਸ ਨਵੀਂ ਸ਼ਤਾਬਦੀ ਦੇ ਆਪਾਂ 25 ਸਾਲ ਪੂਰੇ ਕਰ ਚੁੱਕੇ ਹੈਗੇ ਆ।
ਤੇ ਮਤਲਬ ਜੀ। 1/4 ਆਪਾਂ ਲੰਘਾ ਚੁੱਕੇ ਹੈਗੇ ਆ। ਤਾਂ ਮਤਲਬ ਇੱਕ ਗੱਲਬਾਤ ਤਾਂ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ। ਜੈਨਜ਼ੀਜ਼ ਨੇਪਾਲ ਦੇ ਇਸ ਟਾਈਮ ਖਾਸੇ ਆਪਾਂ ਕਹਿ ਸਕਦੇ ਹਾਂ ਕਿ ਕਨਫਿਊਜ਼ਨ ਦੀ ਸਟੇਟ 'ਚ ਹੈਗੇ ਆ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਵਿੱਚ ਲਗਾਤਾਰ ਚੌਥੇ ਦਿਨ ਵੀ ਇੰਟਰਨੈਟ ਬੰਦ ਹੀ ਰਿਹਾ ਹੈ। ਇਥਨੋਲ ਫੈਕਟਰੀ ਦੇ ਵਿਰੋਧ ਵਾਲਾ ਮਾਮਲਾ ਇਹ ਖਾਸਾ ਵੱਡਾ ਬਣ ਗਿਆ ਜੀ, ਹੁਣ ਮਹਾਪੰਚਾਇਤ ਵੀ ਰੱਖੀ ਗਈ ਹੈ। ਹਾਂਜੀ, 17 ਦਸੰਬਰ ਦੀ ਮਹਾਂਪੰਚਾਇਤ ਹੈ। ਅੱਜ ਮੇਰੇ ਕੋਲ ਵੀ ਫ਼ੋਨ ਆਇਆ ਸੀਗਾ ਹਨੂੰਮਾਨਗੜ੍ਹ ਦੇ ਕਿਸਾਨਾਂ ਦਾ। ਉਹ ਕਹਿ ਰਹੇ ਸੀਗੇ ਕਿ ਤੁਸੀਂ ਵੀ ਇੱਥੇ ਗੇੜਾ ਮਾਰੋ ਜੀ। ਇੱਥੇ ਖਾਸਾ ਜਿਹੜਾ ਪ੍ਰਸ਼ਾਸਨ ਹੈ ਉਹ ਤੰਗ ਕਰ ਰਿਹਾ ਹੈਗਾ। ਬੱਚਿਆਂ ਦੀ ਜਿਹੜੀ ਵੀਡੀਓਜ਼, ਫੋਟੋਜ਼ ਉਹਨਾਂ ਨੇ ਜਾਰੀ ਕੀਤੀਆਂ ਨੇ, ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ, ਤੇ 40 ਤੋਂ ਵੱਧ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ। ਆਪਾਂ ਨੂੰ ਪਤਾ ਕਿ 100 ਤੋਂ ਵੱਧ ਜਿਹੜੇ ਕਿਸਾਨ ਸੀਗੇ ਫੱਟੜ ਹੋਏ ਸੀਗੇ ਇਸ ਪੂਰੇ ਪ੍ਰੋਟੈਸਟ 'ਚ। ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਲਾਠੀਚਾਰਜ ਕੀਤਾ ਗਿਆ ਸੀਗਾ। ਕਿਸਾਨਾਂ ਨੇ ਉਹ ਜਿਹੜੀ ਐਥਨੋਲ ਫੈਕਟਰੀ ਦੀ ਜਿਹੜੀ ਕੰਧ ਸੀਗੀ ਉਹ ਢਾਹ ਦਿੱਤੀ ਸੀਗੀ। ਹੁਣ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੂੰ ਰਿਹਾਅ ਕਰਾਉਣ ਵਾਸਤੇ ਅਤੇ ਇਸ ਐਥਨੋਲ ਫੈਕਟਰੀ ਨੂੰ ਰੱਦ ਕਰਾਉਣ ਵਾਸਤੇ 17 ਤਰੀਕ ਨੂੰ ਮਹਾਂਪੰਚਾਇਤ ਹੈ। ਤੇ ਇਹਦੇ 'ਚ ਜਿਹੜੇ ਮੁਲਕ ਭਰ ਦੇ ਜਿਹੜੇ ਵੱਡੇ ਕਿਸਾਨ ਆਗੂ ਹੈਗੇ ਆ, ਇੱਧਰੋਂ ਪੰਜਾਬ ਤੋਂ ਵੀ ਜਾਣ ਕੇ ਬਹੁਤ ਸਾਰੇ, ਜੋਗਿੰਦਰ ਉਗਰਾਹਾਂ ਤੋਂ ਲੈ ਕੇ ਰਾਜੇਵਾਲ ਹੋਰੀ, ਹੋਰ ਕਈ ਵੱਡੇ ਆਗੂ ਪੰਜਾਬ ਜੀ। ਦੇ ਉੱਥੇ ਪਹੁੰਚਣਗੇ 17 ਤਰੀਕ ਨੂੰ। ਤੇ ਉੱਧਰੋਂ ਪੱਛਮੀ ਉੱਤਰ ਪ੍ਰਦੇਸ਼ ਤੋਂ ਰਾਕੇਸ਼ ਟਕੈਤ ਹੋਣੀ ਵੀ ਆਣਗੇ, ਇੱਧਰੋਂ ਹਰਿਆਣੇ ਤੋਂ ਗੁਰਨਾਮ ਝਢੂਨੀ ਵਰਗੇ ਕਿਸਾਨ ਆਗੂ ਵੀ ਜਾਣਗੇ। ਤਾਂ ਮਤਲਬ ਇੱਕ ਜਿਹੜੀ ਕਿਸਾਨ ਸਰਦਾਰੀ ਹੈ ਉਹ ਸਾਰੀ ਇਕੱਠੀ ਹੋਊਗੀ। ਦੇਖਦੇ ਹਾਂ ਕਿ ਕਿਸਾਨ ਸਰਦਾਰੀ ਉੱਥੇ 17 ਤਰੀਕ ਨੂੰ ਕੀ ਫੈਸਲਾ ਲੈਂਦੀ ਹੈਗੀ ਆ। ਪਰ ਮਤਲਬ ਉੱਥੇ ਮੂਵਮੈਂਟਮ ਬਹੁਤ ਜ਼ਿਆਦਾ ਹੈਗਾ। ਪਿੰਡਾਂ 'ਚ ਵੀ ਲਗਾਤਾਰ ਬੈਠਕਾਂ ਹੋ ਰਹੀਆਂ ਨੇ, ਪੰਚਾਇਤਾਂ ਹੋ ਰਹੀਆਂ ਨੇ ਕਿ ਬਈ 17 ਤਰੀਕ ਨੂੰ ਵੱਡੀ ਮਹਾਂਪੰਚਾਇਤ ਕਰਨੀ ਹੈਗੀ ਆ। ਤਾਂ ਇਹ ਸਾਰਿਆਂ ਦੀ ਨਜ਼ਰ ਉਹ 17 ਤਰੀਕ ਦੀ ਮਹਾਂਪੰਚਾਇਤ ਤੇ ਟਿਕੀ ਹੋਈ ਹੈ। ਜੀ। ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਇੱਕ ਵਿਅਕਤੀ ਦੀ ਜਨਗਣਨਾ ਤੇ ਕਹਿੰਦੇ ਘੱਟੋ ਘੱਟ 97 ਰੁਪਏ ਦਾ ਖਰਚਾ ਆਉਣਾ ਹੈ। ਇਹ ਸਰਕਾਰ ਕਹਿ ਰਹੀ ਹੈ ਜੀ, ਕਿਉਂਕਿ ਕੇਂਦਰ ਨੇ ਤਕਰੀਬਨ ਜਨਗਣਨਾ 2027 ਦੇ ਵਿੱਚ ਕਰਾਉਣੀ ਹੈ। ਤੇ ਕਿੰਨਾ ਕੁ ਫੰਡ ਇਹਦੇ ਲਈ ਪਾਸੇ ਰੱਖ ਲਿਆ ਜੀ? ਦੇਖੋ, ਇੰਡੀਆ ਏਦਾਂ ਦਾ ਮੁਲਕ ਹੈਗਾ ਜਿਹਨੇ ਤਕਰੀਬਨ 17 ਸਾਲਾਂ ਤੋਂ ਆਪਣੀ ਕੋਈ ਸੈਂਸਸ ਨਹੀਂ ਕਰਾਇਆ ਸੀ। ਲਾਸਟ ਸੈਂਸਸ 2011 'ਚ ਹੋਇਆ ਸੀਗਾ, 2021 'ਚ ਹੋਣਾ ਸੀਗਾ, ਇਹਨਾਂ ਨੇ ਨਹੀਂ ਕਰਾਇਆ। ਕੋਰੋਨਾ ਦਾ ਬਹਾਨਾ ਲਾ ਲਿਆ ਸੀਗਾ। ਹਾਲਾਂਕਿ ਕੋਰੋਨਾ ਤਾਂ ਆਪਾਂ ਨੂੰ ਪਤਾ ਕਿ 21 ਜਿਹੜਾ 2021 ਸੀਗਾ ਉਹਦਾ ਫਸਟ ਹਾਫ 'ਚ ਹੀ ਨਿਬਟ ਗਿਆ ਸੀਗਾ। ਲੇਟਰ ਫੇਜ਼ 'ਚ ਤਾਂ ਕਰਾਇਆ ਜਾ ਸਕਦਾ ਸੀਗਾ, 2022 'ਚ ਸ਼ੁਰੂ ਕਰ ਲੈਂਦੇ, ਪਰ ਇਹਨਾਂ ਨੇ ਨਹੀਂ ਕਰਾਏ। ਜਿਹੜੀ ਸੈਂਸਸ ਨਾ ਹੋਣ ਕਰਕੇ ਖਾਸਾ ਗਰੀਬਾਂ ਨੂੰ ਨੁਕਸਾਨ ਹੋਇਆਗਾ। ਮੈਂ ਦੇਖਦਾ ਸੀਗਾ ਕਿ ਮਨਰੇਗਾ ਮਜ਼ਦੂਰਾਂ ਤੋਂ ਲੈ ਕੇ ਪੀਡੀਐਸ ਸਿਸਟਮ ਵਾਲੇ, ਪੀਡੀਐਸ ਮਤਲਬ ਜਿਹੜਾ ਕਿ ਚੌਲ ਵਗੈਰਾ ਮਿਲਦੇ ਨੇ, ਆਟਾ ਜਾਂ ਪੀਲੇ ਕਾਰਡ ਵਾਲੇ, ਉਹ ਸਾਰੇ ਗਰੀਬ ਵਿਚਾਰੇ ਅੰਦੋਲਨ ਕਰਦੇ ਹੁੰਦੇ ਸੀ। ਕਹਿੰਦੇ ਸੀਗੇ ਕਿ ਘੱਟੋ ਘੱਟ ਸੈਂਸਸ ਕਰਾ ਦਿਓ, ਸਾਡੇ ਜਿਹੜੇ ਪਰਿਵਾਰਾਂ ਦਾ ਸਟੇਟਸ ਹੈ ਉਹ ਵੀ ਪਤਾ ਲੱਗੇ। ਤਾਂ ਇੱਕ ਸੀਗਾ ਮਤਲਬ ਸੈਂਸਸ ਨੂੰ ਲੈ ਕੇ ਖਾਸਾ ਇੱਕ ਈਵਨ ਜਿਹੜੇ ਰਿਸਰਚ ਸਕੋਲਰ ਸੀਗੇ ਜਾਂ ਫਿਰ ਇੰਟੈਲੈਕਚੁਅਲ ਸੀ, ਉਹ ਵੀ ਇਹ ਕਹਿੰਦੇ ਸੀਗੇ ਕਿ ਅਸੀਂ ਮਤਲਬ ਕਿਵੇਂ ਚੀਜ਼ਾਂ ਨੂੰ ਦੇਖੀਏ, ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਕਿੰਨੀ ਹੈ। ਹਜੇ ਵੀ ਮਤਲਬ ਉਸ ਤੇ ਲਗਭਗ 23 ਚੱਲ ਰਹੀ ਸੀਗੀ। ਮਤਲਬ ਅਪਰੋਕਸੀਮੇਟਲੀ ਹੀ ਅਸੀਂ ਗੱਲ ਕਰ ਰਹੇ ਸੀਗੇ। ਇਸ ਕਿਸਮ ਦਾ ਇੰਟੈਲੈਕਚੁਅਲਾਂ ਦਾ ਵੀ ਕਹਿਣਾ ਸੀਗਾ। ਫਾਈਨਲੀ 27 ਚ ਹੋਣ ਜਾ ਰਹੀ ਹੈ ਤੇ ਤਕਰੀਬਨ ਪੌਣੇ 12,000 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈਗਾ, 11,718 ਕਰੋੜ ਦਾ। ਤੇ ਇਹਦਾ ਅੱਜ ਜਾਣਕਾਰੀ ਦਿੱਤੀ ਗਈ ਹੈ। ਤੇ ਇਸ ਵਾਰ ਡਿਜੀਟਲੀ ਜਿਹੜਾ ਹੈਗਾ ਇਹ ਸੈਂਸਸ ਕਰਾਇਆ ਜਾਊਗਾ। ਤੇ ਜਿਹੜੇ ਕੇਂਦਰੀ ਮੰਤਰੀ ਨੇ ਅਸ਼ਵਨੀ ਵੈਸ਼ਨਵ, ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਜੀ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਰਾਹੁਲ ਗਾਂਧੀ ਹੁਣੀ ਕਹਿੰਦੇ ਨੇ ਵੀ ਸਰਕਾਰ ਪ੍ਰਦੂਸ਼ਣ ਰੋਕਣ ਦਾ ਪਲਾਨ ਬਣਾਵੇ। ਵੈਸੇ ਇਹ ਗੱਲ ਤਾਂ ਬਿਲਕੁਲ ਠੀਕ ਹੈ, ਜੇ ਬੰਦੇ ਮਾਤਰਮ ਦੇ ਉੱਪਰ ਡਿਸਕਸ਼ਨ ਹੋ ਸਕਦੀ ਹੈ ਤਾਂ ਉੱਥੇ ਲੋਕ ਤਰਾਹ-ਤਰਾਹ ਕਰ ਰਹੇ ਨੇ ਇਨਵਾਇਰਮੈਂਟ ਨੂੰ ਲੈ ਕੇ, 에ਅਰ ਪੋਲਿਊਸ਼ਨ ਨੂੰ ਲੈ ਕੇ, ਤੇ ਚਰਚਾ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਰਿਜੀਜੂ ਹੁਣੀ ਕਹਿੰਦੇ ਨੇ ਕਿ ਅਸੀਂ ਚਰਚਾ ਕਰਨ ਨੂੰ ਤਿਆਰ ਹਾਂ, ਪਰ ਕੱਲੀ ਚਰਚਾ ਨਾਲ ਗੱਲ ਨਹੀਂ ਬਣਦੀ, ਕੰਮ ਸਿਰੇ ਲੱਗਣਾ ਚਾਹੀਦਾ। ਕੀ ਕੁਝ ਹੋਇਆ ਜੀ ਅੱਜ ਸੰਸਦ 'ਚ? ਅਨੁਰਾਗ ਠਾਕੁਰ ਹੁਣੀ ਵੀ ਕੁਝ ਕਹਿ ਰਹੇ ਨੇ। ਦੇਖੋ, ਅੱਜ ਸਾਰਾ ਜਿਹੜਾ ਮਾਮਲਾ ਚੱਲਿਆ ਸੰਸਦ ਦੇ ਵਿੱਚ, ਉਹਦੇ 'ਚ ਕਈ ਸਾਰੇ ਮਲਟੀਪਲ ਚੀਜ਼ਾਂ ਤੇ ਗੱਲ ਹੋਈ। ਰਾਹੁਲ ਗਾਂਧੀ ਨੇ ਅੱਜ ਜਿਹੜਾ ਆਪਾਂ ਕਹੀਏ ਕਿ ਮੁੱਦਾ ਚੁੱਕਿਆ ਸੀਗਾ 에ਅਰ ਪੋਲਿਊਸ਼ਨ ਦਾ। 에ਅਰ ਪੋਲਿਊਸ਼ਨ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਮੁਲਕ ਦੇ ਸ਼ਹਿਰ ਨੇ, ਵੱਡੇ ਸ਼ਹਿਰ ਖਾਸ ਕਰ, ਮਤਲਬ ਘੱਟੋ ਘੱਟ 20 ਸ਼ਹਿਰ ਏਦਾਂ ਦੇ ਹੈਗੇ ਜਿੱਥੇ ਹਜ਼ਾਰਡਸ ਜਿਹੜੀ 에ਅਰ ਹੈਗੀ ਆ, ਯਾਨੀ ਕਿ ਜ਼ਹਿਰੀਲੀ, ਸਭ ਤੋਂ ਜ਼ਹਿਰੀਲੀ ਜਿਹੜੀ ਹਵਾ ਹੁੰਦੀ ਹੈ ਉਹ ਹੈਗੀ ਆ। ਲੱਖਾਂ ਜਿਹੜੇ ਬੱਚੇ ਨੇ ਉਹ ਫੇਫੜਿਆਂ ਦੀ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਨੇ, ਲੋਕਾਂ ਨੂੰ ਕੈਂਸਰ ਵੀ ਹੋ ਰਿਹਾ ਹੈਗਾ। ਇਹ ਸਾਰੀਆਂ ਗੱਲਾਂ ਉਹਨਾਂ ਨੇ ਰੱਖੀਆਂ। ਉਹਨਾਂ ਨੇ ਕਿਹਾ ਕਿ ਇੱਕ ਇੰਪੋਰਟੈਂਟ ਇਸ਼ੂ ਹੈ, ਇਹਦੇ ਤੇ ਗੱਲ ਹੋਣੀ ਚਾਹੀਦੀ। ਜੇ ਤੁਸੀਂ ਕੋਈ ਸਹਿਮਤੀ ਬਣਾਉਂਦੇ ਹੈਗੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਰਲ ਕੇ ਕੰਮ ਕਰਨ ਵਾਸਤੇ ਤਿਆਰ ਹਾਂ, ਕਿਉਂਕਿ ਹਵਾ ਪਾਣੀ ਤਾਂ ਸਾਰਿਆਂ ਨੂੰ ਚਾਹੀਦਾ ਹੁੰਦਾ ਹੈਗਾ। ਇਹ ਗੱਲ ਉਹਨਾਂ ਵੱਲੋਂ ਆਖੀ ਗਈ ਸੀ। ਉਹਦੇ ਤੇ ਫਿਰ ਜਿਹੜੇ ਕੇਂਦਰੀ ਸੰਸਦੀय ਸਮਿਤੀ ਦੇ ਕੇਂਦਰੀ ਕਾਰਵਾਈ ਮੰਤਰੀ ਨੇ ਸੰਸਦੀय, ਕਿਰਨ ਰਿਜਿਜੂ,
ਉਹਨਾਂ ਨੇ ਖੜੇ ਹੋ ਕੇ ਕਿਹਾ ਕਿ ਸਰਕਾਰ ਦਾ ਪਹਿਲੇ ਦਿਨ ਤੋਂ ਰੁਖ ਸਾਫ਼ ਹੈਗਾ ਤੇ ਉਹ ਚਾਹ ਰਹੀ ਹੈਗੀ ਕਿ ਮਤਲਬ ਇਸ ਤੇ ਆਪੋਜੀਸ਼ਨ ਪਾਰਟੀਆਂ ਵੀ ਇਕੱਠੀਆਂ ਹੋ ਕੇ ਚੀਜ਼ਾਂ ਕਰਨ। ਬਾਕੀ ਅੱਜ ਤਾਂ ਅਨੁਰਾਗ ਠਾਕਰ ਨੇ ਆਪਣਾ ਜ਼ਹਿਰ ਉਗਲਿਆਗਾ। ਉਹਨਾਂ ਨੇ ਜੀ, ਕਿਹਾ ਕਿ ਹਿੰਦੂਆਂ ਤੇ ਲਾਠੀ ਚਾਰਜ ਕਰਾਇਆ ਜਾ ਰਿਹਾ ਹੈਗਾ ਤਾਮਿਲਨਾਡੂ ਦੇ ਵਿੱਚ, ਤੇ ਡੀਐਮਕੇ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਿਹੜੀ ਤਾਮਿਲਨਾਡੂ ਦੀ ਸਰਕਾਰ ਹੈ, ਡੀਐਮਕੇ ਵਾਲੇ ਹੈਗੇ ਆ, ਇਹ ਸਨਾਤਨ ਵਿਰੋਧੀ ਨੇ, ਹਿੰਦੂ ਧਰਮ ਦੇ ਉਲਟ ਨੇ। ਇਸ ਕਿਸਮ ਦਾ ਉਹਨਾਂ ਨੇ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਹਦੇ ਨਾਲ ਨਾਲ ਮਤਲਬ ਇਹ ਵੀ ਇੱਕ ਅੱਗੇ ਖਬਰ ਹੈ ਜੀ, ਦੋ ਤਿੰਨ ਜੀ, ਖਬਰਾਂ ਬਾਅਦ ਖਬਰ ਹੈ, ਗੁਰਪ੍ਰੀਤ, ਉਹ ਵੀ ਨਾਲ ਹੀ ਲੈ ਲੈਂਦੇ ਆ। ਉਹ ਸਰਕਾਰ ਨੇ ਜੀ, ਵੀ ਜਵਾਬ ਦਿੱਤਾ ਹੈਗਾ, ਜਿਹੜਾ ਗਲੋਬਲ 에ਅਰ ਕੁਆਲਿਟੀ ਰੈਂਕਿੰਗ ਹੈ, ਉਹ ਜੀ, ਤੇ ਉਹਨੇ ਕਿਹਾ ਕਿ ਜਿਹੜੀ ਹਵਾ ਦੀ ਕੁਆਲਿਟੀ ਦਿਖਾਈ ਜਾ ਰਹੀ ਹੈ ਉਹ ਓਫੀਸ਼ੀਅਲ ਨਹੀਂ ਹੈਗੀ ਆ। ਜੀ, WHO ਜਿਹੜਾ ਹੈਗਾ, ਵਰਲਡ ਹੈਲਥ ਆਰਗੇਨਾਈਜੇਸ਼ਨ, ਉਹ ਸਿਰਫ ਸਲਾਹ ਦੇ ਸਕਦਾ ਹੈਗਾ। ਤੇ ਹੂੰ, ਅਸੀਂ ਜਿਹੜੀ ਬਾਹਰ ਵਾਲੇ ਲੋਕ ਸਾਡੇ ਬਾਰੇ ਕੀ ਰਿਪੋਰਟਾਂ ਕਰ ਰਹੇ ਨੇ, ਅਸੀਂ ਉਹਨੂੰ ਮੰਨਦੇ ਹੀ ਨਹੀਂ। ਉਹਨਾਂ ਨੇ ਮਤਲਬ ਹੂੰ, ਜਿਹੜਾ ਡੇਟਾ AQI ਦਾ ਆ ਰਿਹਾ, ਉਹਨੂੰ ਸਾਫ਼ ਹੀ ਮੁੱਕਰ ਗਈ ਸਰਕਾਰ ਕਿ ਨਹੀਂ ਇਹ ਤਾਂ ਓਫੀਸ਼ੀਅਲ ਨਹੀਂ ਹੈ, ਇਹ ਤਾਂ ਬਾਹਰ ਦੇ ਰਹੇ ਨੇ, ਅਸੀਂ WHO ਦੀ ਸਿਰਫ ਗਾਈਡਲਾਈਨਸ ਮੰਨ ਸਕਦੇ ਹੈਗੇ ਆ। ਇਸ ਕਿਸਮ ਦੀਆਂ ਉਹਨਾਂ ਨੇ ਅੱਜ ਗੱਲ ਕਹੀਆਂ। ਜਿਹੜੇ ਪਰਿਆਵਰਣ ਰਾਜ ਮੰਤਰੀ ਨੇ ਕੀਰਤੀਵਰਧਨ ਸਿੰਘ, ਉਹਨਾਂ ਨੇ ਇਹ ਗੱਲ ਕਹੀ ਹੈ। ਬੇਸਿਕਲੀ ਜਿਹੜੀ ਅਪੋਜੀਸ਼ਨ ਪਾਰਟੀਆਂ ਵਾਲੇ ਜਿਹੜੇ ਸਾਂਸਦ ਸੀਗੇ, ਉਹਨਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੀ ਉਹ ਮਾਮਲਾ ਉਛਲਿਆ। ਉਸ ਤੋਂ ਬਾਅਦ ਉਹਨਾਂ ਨੇ ਸਫਾਈ ਦਿੱਤੀ ਹੈਗੀ ਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਆਵਾਂਗੇ, ਆਪਣਾ ਅਸੀਂ ਸੈੱਟ ਕਰ ਰਹੇ ਹਾਂ ਸਟੈਂਡਰਡਸ, ਉਹ ਤੋਂ ਫਿਰ ਅਸੀਂ ਦੱਸਿਆ ਕਰਾਂਗੇ ਕਿ ਕਿਸ ਸ਼ਹਿਰ ਦੀ ਹਵਾ ਕਿੰਨੀ ਕਿਸ ਕਿਸਮ ਦੀ ਹੈ। ਯਾਨੀ ਕਿ ਜਿਹੜੀ ਜੀ, ਦੁਨੀਆ ਦੇ ਵਿੱਚ ਜਿਹੜੇ ਸਟੈਂਡਰਡ ਬਣੇ ਹੋਏ ਨੇ, ਉਹਨਾਂ ਤੋਂ ਇੰਡੀਆ ਭੱਜ ਰਿਹਾ ਗਾ ਤੇ ਉਹਨਾਂ ਨੂੰ ਮੁੱਕਰ ਰਿਹਾ ਗਾ। ਸਰਕਾਰ ਸਾਫ਼ ਮੁੱਕਰ ਰਹੀ ਹੈ। ਜਿਹੜੇ ਕੇਂਦਰੀ ਪਰਿਆਵਰਣ ਰਾਜ ਮੰਤਰੀ ਨੇ, ਉਹ ਸਾਫ਼ ਮੁੱਕਰ ਰਹੇ ਨੇ। ਤਾਂ ਮਤਲਬ ਇਹ ਜੀ, ਆਪਣੇ ਆਪ 'ਚ ਹਾਸੇ ਵਾਲੀ ਗੱਲ ਹੈ। ਠੀਕ ਹੈ ਕਿ ਅਪੋਜੀਸ਼ਨ ਪਾਰਟੀ ਇਸ ਮੁੱਦੇ ਨੂੰ ਚੁੱਕ ਰਹੀਆਂ ਨੇ, ਪਰ ਉਹ ਕੱਲ ਨੂੰ ਇਹਨਾਂ ਦਾ ਆਧਾਰ ਹੀ ਖਤਮ ਕਰ ਦੇਣਗੇ, ਕਹਿ ਦੇਣਗੇ ਕਿ ਇਹ ਤਾਂ ਸਾਡੇ ਸਟੈਂਡਰਡ ਹੀ ਨਹੀਂ, ਸਾਡੇ ਸਟੈਂਡਰਡ ਤਾਂ ਅੱਡ ਨੇ, ਅਸੀਂ ਅੱਡ ਤਰੀਕੇ ਨਾਲ ਮਾਪਾਂਗੇ ਕਿ ਹਵਾ ਜ਼ਹਿਰੀਲੀ ਹੈ ਨਹੀਂ। ਤਾਂ ਇਹ ਹੂੰ, ਆਪਣੇ ਆਪ 'ਚ ਹੀ ਮਤਲਬ ਮਜ਼ਾਕ ਉਡਾਉਣ ਵਾਲੀ ਗੱਲ ਹੈ। ਜੀ। ਚਲੋ ਠੀਕ ਹੈ, ਅਗਲਿਆਂ ਦਾ ਆਪਣਾ ਤਰਕ ਹੈ ਇਸ ਗੱਲ ਨੂੰ ਲੈ ਕੇ ਵੀ ਭਾਈ ਹਵਾ ਸਾਡੇ ਹਿਸਾਬ ਨਾਲ ਖਰਾਬ ਹੋਣੀ ਹੈ ਤੇ ਸਾਡੇ ਹਿਸਾਬ ਨਾਲ ਸਾਫ਼ ਹੋਣੀ ਹੈ। ਦੇਸ਼ ਤੋਂ ਬਾਹਰੀ ਬੰਦਾ ਕੀ ਕਹਿੰਦਾ ਹੈ, ਉਹਦੇ ਤੇ ਨਾ ਤਾਂ ਅਸੀਂ ਧਿਆਨ ਦੇਣਾ ਹੈ ਤੇ ਨਾ ਹੀ ਲੋਕਾਂ ਨੂੰ ਉਸ ਤੇ ਗੱਲ ਕਰਨ ਦੇਣੀ ਹੈ। ਅੱਗੇ ਚੱਲਦੇ ਹਾਂ, ਗੱਲ ਵਿਨੇਸ਼ ਫੋਗਾਟ ਹੋਣਾ ਦੀ ਕਰਦੇ ਹਾਂ। ਕਹਿੰਦੇ ਕਿ ਓਲੰਪਿਕ 2028 ਦੇ ਮੱਦੇਨਜ਼ਰ ਉਹਨਾਂ ਨੇ ਆਪਣਾ ਸੰਨਿਆਸ ਵਾਪਸ ਲੈ ਲਿਆ ਜੀ। ਹਾਂਜੀ, ਖਾਸੇ ਜਿਹੜੇ ਵਿਨੇਸ਼ ਫੋਗਾਟ ਸੀਗੇ, ਉਹ ਖਾਸੇ ਚਰਚਾ 'ਚ ਆਏ ਸੀਗੇ ਜਦੋਂ 2023 'ਚ ਪਹਿਲਵਾਨਾਂ ਨੇ ਅੰਦੋਲਨ ਕੀਤਾ ਸੀ ਉਦੋਂ ਵੀ, ਤੇ 2024 ਦਾ ਜਦੋਂ ਪੈਰਿਸ ਓਲੰਪਿਕ ਸੀਗਾ, ਉਦੋਂ 100 ਗ੍ਰਾਮ ਜਿਹੜਾ ਵਜ਼ਨ ਸੀਗਾ ਉਹਨਾਂ ਦਾ ਵੱਧ ਗਿਆ ਸੀਗਾ। ਇਸ ਕਰਕੇ ਉਹ ਗੋਲਡ ਮੈਡਲ ਤੋਂ ਚੁੱਕ ਗਏ ਸੀਗੇ ਤੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਰੈਸਲਰ ਬਣੀ ਸੀ ਓਲੰਪਿਕ ਦੇ ਵਿੱਚ ਇੰਡੀਆ ਦੀ, ਤੇ ਜੀ, ਉਹ ਆਪਣਾ ਮੈਡਲ ਨਹੀਂ ਹਾਸਲ ਕਰ ਪਾਈ ਸੀ। ਤਾਂ ਇਹ ਸੀਗਾ ਤੇ ਉਸੇ ਟਾਈਮ ਉਹਨਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀਗਾ। ਉਹ ਖਾਸਾ ਵੱਡਾ ਹਾਰਟ ਬ੍ਰੇਕ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਵਾਪਸ ਹਰਿਆਣੇ ਦੇ ਵਿੱਚ ਆਏ, ਇੰਡੀਆ ਦੇ ਵਿੱਚ ਆਏ, ਤੇ ਉਹਨਾਂ ਨੇ ਕਾਂਗਰਸ ਤੋਂ ਟਿਕਟ ਲਈ ਜੁਲਾਣਾ ਤੋਂ, ਤੇ ਉੱਥੇ ਉਹ ਇਲੈਕਸ਼ਨ ਜਿੱਤੇ ਤਾਂ ਐਮਐਲਏ ਬਣ ਗਏ ਸੀਗੇ। ਹੁਣ ਪਿਛਲੇ ਸਾਲ ਹੀ ਜੇ ਆਪਾਂ ਗੱਲ ਕਰ ਲਈਏ ਤੇ ਉਹ ਪ੍ਰੈਗਨੈਂਟ ਹੋਏ ਸੀ ਤੇ ਉਹਨਾਂ ਦੇ ਬੱਚਾ ਹੋਇਆ ਸੀਗਾ। ਤਕਰੀਬਨ ਹਾਂ 1 ਸਾਲ ਦਾ ਬੱਚਾ ਹੋ ਗਿਆ ਹੈਗਾ। ਪਿਛਲੇ ਜੀ, ਸਾਲ ਦਸੰਬਰ 'ਚ ਬੱਚਾ ਹੋਇਆ ਸੀ ਤੇ ਉਹ ਮਾਂ ਬਣੇ ਸੀਗੇ। ਤੇ ਹੁਣ ਉਹਨਾਂ ਨੇ ਅੱਜ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਪਾਈ ਹੈ ਅੰਗਰੇਜ਼ੀ ਦੇ ਵਿੱਚ। ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦਾ ਗਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵਿਨੇਸ਼ ਫੋਗਾਟ ਨੇ ਕੀ ਗੱਲ ਰੱਖੀ ਹੈ। ਜੀ, ਵਿਨੇਸ਼ ਫੋਗਾਟ ਨੇ ਲਿਖਿਆ ਹੈਗਾ ਕਿ ਪੀਪਲ kept asking if Paris was the end. For a long time, I didn't have the answer. I needed to step away from the mat, from the pressure, from the expectations, even from my own ambitions. For the first ਜੀ, time in years, I allowed myself to breathe. I took ਹੂੰ, time to understand the weight of my journey, the heartbreaks, the sacrifices, the versions of me the world never saw. And somewhere in that reflection, I found the truth. I still love this sport. I still want to compete. ਜੀ, तो उन्होंने कहता कि मैं आगे compete करांगी. In that silence, I found something I would forgotten. The fire never left. It was only buried under exhaustions and noises, the discipline, the routine, the fight. It's in my system. No matter how far I walked away, a part of me stayed on the mat. So here I am stepping back towards LA 28, ਯਾਨੀ ਕਿ ਜਿਹੜਾ LA ਦੇ ਵਿੱਚ, ਲਾਸ ਐਂਜਲਸ ਦੇ ਵਿੱਚ 2028 ਚ ਜਿਹੜਾ 올림픽 ਹੋਣ ਜਾ ਰਿਹਾ ਹੈਗਾ, with a heart that's unafraid and a spirit that refused to bow. And this ਜੀ, time I am not walking alone. My son is joining my team, my biggest motivation, my little
ਚੀਅਰ ਲੀਡਰ ਔਨ ਦਿਸ ਰੋਡ ਟੂ ਦਾ LA ਓਲੰਪਿਕਸ। ਤਾਂ ਮਤਲਬ LA ਓਲੰਪਿਕਸ ਦੇ ਵਿੱਚ ਉਹਨਾਂ ਨੇ ਸਾਫ਼ ਕਰਤਾ ਹੈ ਕਿ ਉਹ ਓਲੰਪਿਕ ਖੇਡਣਗੀਆਂ। ਜੀ। ਸੋ ਚਲੋ ਵੇਖਦੇ ਹਾਂ ਆਪਾਂ ਉਹਨਾਂ ਨੂੰ ਸ਼ੁਭ ਇੱਛਾਵਾਂ ਹੀ ਦੇ ਸਕਦੇ ਹਾਂ। ਇਸ ਤੋਂ ਅੱਗੇ ਚੱਲੀਏ ਤਾਂ ਇੰਡੀਗੋ ਦੇ ਉੱਪਰ ਐਕਸ਼ਨ ਹੋਇਆ ਜੀ, ਕੀ ਹੈ ਇਹ ਐਕਸ਼ਨ? ਇੰਡੀਗੋ ਦਾ ਕ੍ਰਾਈਸਿਸ ਲਗਾਤਾਰ ਪਿਛਲੇ ਆਪਾਂ 10 ਦਿਨਾਂ ਤੋਂ ਹੀ ਖਬਰਾਂ ਲੈਣੀਆਂ ਪੈ ਰਹੀਆਂ ਨੇ। ਇੰਨਾ ਵੱਡਾ ਕ੍ਰਾਈਸਿਸ ਇਹਨਾਂ ਦਾ ਚੱਲਿਆ ਹੋਇਆ। ਅੱਜ ਵੀ ਬੈਂਗਲੁਰੂ 에ਅਰਪੋਰਟ ਤੋਂ 54 ਇਹਨਾਂ ਦੀ ਫਲਾਈਟਸ ਕੈਂਸਲ ਹੋਈਆਂ ਤੇ ਦੂਜੇ ਦਿਨ ਵੀ ਅੱਜ DGCA ਨੇ ਇਹਨਾਂ ਦਾ ਜਿਹੜਾ CEO ਸੀਗਾ ਪੀਟਰ ਐਲਸਬਰਗ, ਉਹਨੂੰ ਸੱਦਿਆ ਹੋਇਆ ਸੀ। ਉਹਦੇ ਤੇ ਵੀ ਲਗਾਤਾਰ ਪੁੱਛਗਿੱਛ ਚੱਲਦੀ ਰਹੀ। ਅੱਜ ਇਹਨਾਂ ਦੇ 5 ਫਲਾਈਟ ਆਪਰੇਸ਼ਨ ਇੰਸਪੈਕਟਰ ਸੀਗੇ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਹੋਰ ਵੀ ਇਹਨਾਂ ਤੇ ਕਈ ਕਾਰਵਾਈਆਂ ਦੀ ਖਬਰਾਂ ਆ ਰਹੀਆਂ ਨੇ। ਘੱਟੋ ਘੱਟ ਇਹ ਅੱਜ ਦਾ ਜਿਹੜਾ ਡੇਟਾ ਸੀਗਾ ਕਿ 200 ਤੋਂ ਵੱਧ ਫਲਾਈਟਾਂ ਅੱਜ ਫਿਰ ਅੱਡ-ਅੱਡ 에ਅਰਪੋਰਟਾਂ ਤੋਂ ਕੈਂਸਲ ਹੋਈਆਂ ਨੇ। ਕੱਲੀ 54 ਬੈਂਗਲੌਰ ਤੋਂ ਸੀਗੀਆਂ। ਤਾਂ ਅੰਮ੍ਰਿਤਸਰ ਤੋਂ ਵੀ ਕਈ ਸਾਰੀਆਂ ਫਲਾਈਟਾਂ ਇਹਨਾਂ ਦੀਆਂ ਕੈਂਸਲ ਹੋਈਆਂ। ਤਾਂ ਇੱਕ ਇਹਨਾਂ ਦਾ ਆਪਾਂ ਕਹਿ ਲਈਏ ਕਿ ਖਾਸਾ ਇਹਨਾਂ ਦਾ ਇੰਡੀਗੋ ਦਾ ਜਿਹੜਾ ਓਵਰ ਕੌਨਫੀਡੈਂਸ ਸੀ ਉਹਦਾ ਜਲੂਸ ਨਿਕਲ ਰਿਹਾ ਹੈਗਾ ਤੇ ਇਹਨਾਂ ਨੂੰ ਘੱਟੋ ਘੱਟ ਹੁਣ ਤਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਤੇ ਨਾਗਰਿਕਾਂ ਨੂੰ, ਯਾਤਰੀਆਂ ਨੂੰ ਬੇਵਕੂਫ ਨਹੀਂ ਸਮਝਣਾ ਚਾਹੀਦਾ ਤੇ ਛੇਤੀ ਤੋਂ ਛੇਤੀ ਹੋ ਸਕੇ, ਕਿਉਂਕਿ ਇਹ ਡੋਮੈਸਟਿਕ ਦੇ ਵੱਡੇ ਪਲੇਅਰ ਨੇ, ਚੀਜ਼ਾਂ ਇਹਨਾਂ ਨੂੰ ਠੀਕ ਕਰਨੀਆਂ ਚਾਹੀਦੀਆਂ। ਮੇਰੀ ਵੀ ਇੰਡੀਗੋ ਦੀ ਫਲਾਈਟ ਹੈ, ਮੈਂ ਪੁਣੇ ਜਾਣਾਗਾ, ਐਗਰੀਕਲਚਰ ਤੇ ਇੱਕ ਸਬਮਿਟ ਹੈ। ਤਾਂ ਮੈਂ ਵੀ ਜੀ। ਮਤਲਬ ਸ਼ੋਰ ਨਹੀਂ ਆ ਕਿ ਉੱਥੇ ਮੈਨੂੰ ਲੈ ਕੇ ਜਾਣਗੇ ਜਾਂ ਨਹੀਂ ਜਾਣਗੇ। ਤਾਂ ਹੂੰ। ਹਾਂ, ਮੈਂ ਮੈਂਟਲੀ ਪ੍ਰੀਪੇਅਰ ਹੋ ਰਿਹਾਗਾ ਕਿ ਜੇ ਮੇਰੀ ਫਲਾਈਟ ਕੈਂਸਲ ਹੁੰਦੀ ਹੈ ਤਾਂ ਫਿਰ ਮੈਂ ਕਿਵੇਂ ਬਾਏ ਰੋਡ ਪੁਣੇ ਤੱਕ ਮੈਂ ਖਿੱਚ ਸਕਦਾ, ਗੱਡੀ ਜਾਂ ਨਹੀਂ ਖਿੱਚ ਸਕਦਾ। ਤਾਂ ਮਤਲਬ ਇੱਕ ਅਜੀਬ ਹੀ ਗੱਲ ਹੈ। ਜੀ। ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਕਹਿੰਦੇ ਰਾਹੁਲ ਗਾਂਧੀ ਹੁਣੀ ਆਪਣੇ ਸਾਂਸਦਾਂ ਦੇ ਨਾਲ ਬੈਠਕ ਰੱਖੀ ਸੀ, ਪਰ ਉੱਥੇ ਖਾਸਮ ਖਾਸ ਵਿਅਕਤੀ ਸ਼ਸ਼ੀ ਥਰੂਰ ਹੋਣੀ, ਜਿਹੜੇ ਸਕਾਲਰ ਨੇ, ਇੰਗਲਿਸ਼ ਦੇ ਭਾਰੇ ਭਰਕਮ ਸ਼ਬਦ ਬੋਲਣ ਲਈ ਜਾਣੇ ਜਾਂਦੇ ਨੇ ਤੇ ਅੱਜ ਕੱਲ੍ਹ ਜਾਣੇ ਜਾਂਦੇ ਨੇ ਭਾਜਪਾ ਦੇ ਨਾਲ ਨੇੜਤਾ ਦੇ ਕਰਕੇ, ਕਹਿੰਦੇ ਉਹ ਨਹੀਂ ਪਹੁੰਚੇ ਜਨਾਬ, ਕਿਉਂ? ਹਾਂਜੀ, ਕਾਂਗਰਸ ਦੇ 99 ਸਾਂਸਦ ਨੇ, MP ਨੇ, ਉਹਨਾਂ ਚੋਂ ਸਿਰਫ ਇੱਕ ਗਾਇਬ ਸੀਗੇ ਤੇ ਉਹ ਸੀ ਸ਼ਸ਼ੀ ਥਰੂਰ। ਤੇ ਸ਼ਸ਼ੀ ਥਰੂਰ ਅੱਜ ਜਿਹੜੀ ਰਾਹੁਲ ਗਾਂਧੀ ਨੇ ਮੀਟਿੰਗ ਰੱਖੀ ਸੀ ਉਹਦੇ ਚ ਗਾਇਬ ਸੀਗੇ ਤੇ ਇਹ ਤੀਜੀ ਵਾਰ ਹੋ ਰਿਹਾਗਾ, ਪਹਿਲੀ ਵਾਰ ਨਹੀਂ ਹੈ। 2 ਵਾਰ ਪਹਿਲਾਂ ਵੀ ਜਦੋਂ ਪਾਰਟੀ ਨੇ ਵਹੀਪ ਜਾਰੀ ਕੀਤੇ ਸੀਗੇ ਜਾਂ ਫਿਰ ਜਦੋਂ ਸਾਰੇ MPs ਦੀ ਮੀਟਿੰਗ ਸੱਦੀ ਸੀ ਉਦੋਂ ਵੀ ਗਾਇਬ ਰਹੇ। ਤੀਜੇ ਵਾਰ ਸੀਗੇ ਤੇ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਂ ਮੇਰੀ ਜਿਹੜੀ ਗੈਰ ਹਾਜ਼ਰੀ ਹੈਗੀ ਆ ਉਹਦੇ ਬਾਰੇ ਮੈਂ ਪਹਿਲਾਂ ਹੀ ਕਨਫਰਮ ਕਰਤਾ ਸੀਗਾ। ਮੇਰੇ ਇੱਕ ਪੱਕੇ ਆੜੀ ਦਾ ਵਿਆਹ ਸੀਗਾ ਤੇ ਇਸੇ ਕਰਕੇ ਮੈਂ ਉਹਦੇ ਵਿਆਹ ਚ ਕਲਕੱਤਾ ਗਿਆ ਹੋਇਆ ਸੀ ਤੇ ਉਹਨਾਂ ਨੇ ਆਪਣੀ ਹੂੰ। ਸਫਾਈ ਭੇਜ ਦਿੱਤੀ ਹੈ। ਬਾਕੀ ਅੱਜ ਜਿਹੜੀ ਮੀਟਿੰਗ ਸੱਦੀ ਗਈ ਸੀ ਉਹਦੇ ਤੇ ਬੇਸਿਕਲੀ SIR ਬਾਰੇ ਵੀ ਚਰਚਾ ਹੋਈ, ਹੋਰ ਵੀ ਕਈ ਇਸ਼ੂਜ਼ ਤੇ ਗੱਲ ਹੋਈ ਹੈਗੀ ਆ। ਮਤਲਬ ਇਹਦੇ ਚ ਇਹ ਹੀ ਹੈ ਕਿ ਇਹ ਜਿਹੜੀ ਮੀਟਿੰਗ ਹੋਈ ਹੈ, ਕੱਲ ਪ੍ਰਧਾਨ ਮੰਤਰੀ ਨੇ ਆਪਣੇ ਸਾਂਸਦਾਂ ਨਾਲ ਡਿਨਰ ਰੱਖਿਆ ਸੀਗਾ। ਉਹਨਾਂ ਦੇ ਜਿਹੜੇ MPs ਸੀਗੇ BJP ਦੇ 240, ਉਹਨਾਂ ਨੂੰ ਸੱਦ ਕੇ ਨਰਿੰਦਰ ਮੋਦੀ ਨੇ ਖਾਣਾ ਖਵਾਇਆ ਸੀ ਤੇ ਮੰਨਿਆ ਜਾ ਰਿਹਾ ਸੀਗਾ ਕਿ ਜਿਹੜਾ ਉਹ ਡਿਨਰ ਕਰਾਇਆ ਹੈ ਨਰਿੰਦਰ ਮੋਦੀ ਨੇ, ਉਹ ਬੰਗਾਲ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਰਾਇਆ ਹੈ। ਤੇ ਈਵਨ ਆਫਟਰ ਦੈਟ ਡਿਨਰ ਬਹੁਤ ਸਾਰੇ MPs ਨੇ ਸਟੇਟਮੈਂਟਾਂ ਵੀ ਦਿੱਤੀਆਂ ਕਿ ਹੁਣ ਜਿਹੜਾ ਅਗਲਾ ਡਿਨਰ ਮੋਦੀ ਸਾਹਿਬ ਸਾਡੇ ਨਾਲ ਕਰਨਗੇ ਉਹ ਬੰਗਾਲ ਚੋਣਾਂ ਨੂੰ ਜਿੱਤ ਕੇ ਕਰਨਗੇ। ਤਾਂ ਮਤਲਬ ਇੱਕ ਕਲੀਅਰ ਸੀਗਾ ਕਿ ਉਹਨਾਂ ਨੇ ਕੋਈ ਨਾ ਕੋਈ ਗਾਈਡਲਾਈਨ ਦਿੱਤੀ ਹੋਣੀ ਆਪਣੇ MPs ਨੂੰ। BJP ਦੀ ਇੱਕ ਬੜੀ ਖਾਸ ਬਾਤ ਇਹ ਹੈ ਕਿ ਠੀਕ ਹੈ ਕਿ ਆਪਾਂ BJP ਦਾ ਕ੍ਰਿਟਿਸਿਜ਼ਮ ਕਰਦੇ ਰਹਿੰਦੇ ਆ, ਪਰ ਉਹਦਾ ਜਿਹੜਾ ਚੋਣ ਲੜਨ ਦਾ ਤਰੀਕਾ ਗਾ, ਉਹ ਜਦੋਂ ਚੋਣ ਲੜਦੀ ਹੈ, ਜਿਵੇਂ ਬਿਹਾਰ ਚ ਚੋਣ ਲੜ ਰਹੇ ਸੀ, ਉਹਨਾਂ ਨੇ ਮੁਲਕ ਦੇ ਜਿੰਨੇ ਵੀ ਉਹਨਾਂ ਦੇ ਜਿੱਤੇ ਹੋਏ MPs ਹੈਗੇ ਆ, MLAs ਹੈਗੇ ਆ, ਮੰਤਰੀ ਹੈਗੇ, ਸਾਰੇ ਉੱਥੇ ਝੋਕ ਰੱਖੇ ਸੀਗੇ। ਈਵਨ ਸਾਡੇ ਹਰਿਆਣੇ ਤੋਂ ਬਹੁਤ ਸਾਰੇ ਜਿਹੜੇ ਮੰਤਰੀ ਹੈਗੇ ਸਰਕਾਰ ਦੇ, ਸਾਡਾ ਮੁੱਖ ਮੰਤਰੀ ਉੱਥੇ ਟ੍ਰੇਨਾਂ ਭਰ ਕੇ ਲੈ ਕੇ ਜਾ ਰਿਹਾ ਸੀਗਾ ਬਿਹਾਰ ਦੇ ਵਿੱਚ ਵੋਟਾਂ ਪਵਾਉਣ ਵਾਸਤੇ। ਮੈਂ ਉਹ ਖਬਰਾਂ ਵੀ ਉਸ ਟਾਈਮ ਦੱਸੀਆਂ ਸੀ ਤੁਹਾਨੂੰ। ਤੇ ਜੀ। ਸਾਡਾ CM ਜਿਹੜਾ ਹਰਿਆਣੇ ਦਾ ਨਾਇਬ ਸੈਣੀ ਹੈ, ਉੱਥੇ ਬਿਹਾਰ ਚ ਇਹ ਕਹਿੰਦਾ ਫਿਰ ਰਿਹਾ ਸੀਗਾ ਕਿ ਮੈਂ ਤਾਂ ਬਿਹਾਰੀ ਹਾਂ, ਮੈਂ ਤਾਂ ਬਿਹਾਰੀ ਹਾਂ। ਤਾਂ ਮਤਲਬ ਜੀ। ਇਹ ਇਸ ਹਿਸਾਬ ਦੀ ਫੋਰਸ ਪੁਸ਼ ਕਰਦੇ ਨੇ। ਤਾਂ ਮੈਨੂੰ ਲੱਗਦਾ ਵਾ ਕਿ ਸਾਰਿਆਂ ਨੂੰ ਕੱਲ ਨਰਿੰਦਰ ਮੋਦੀ ਨੇ ਆਪਣੇ ਜਿਹੜੇ ਡਿਨਰ 'ਚ ਜਿਹੜੀ ਰੈਸਿਪੀ ਖਵਾਈ ਹੋਣੀ ਹੈ ਉਹ ਚੋਣ ਜਿੱਤਣ ਵਾਲੀ ਖਵਾਈ ਹੋਣੀ ਹੈ, ਪਰ ਉੱਥੇ ਮਮਤਾ ਬੈਨਰਜੀ ਦੇ ਨਾਲ ਟੱਕਰਾ ਗਾ। ਉਹ ਔਰਤ ਵੀ 365 ਦਿਨ 24 ਘੰਟੇ ਪੋਲਿਟਿਕਸ ਕਰਦੀ ਹੈ ਤੇ ਬਹੁਤ ਧਾਕੜ ਲੇਡੀ ਹੈ। ਤਾਂ ਮਤਲਬ ਜਿਹੜੀ ਟੱਕਰ ਹੈ ਉਹ ਬਹੁਤ ਤਗੜੀ ਹੋਣ ਜਾ ਰਹੀ ਹੈ ਬੰਗਾਲ ਦੇ ਵਿੱਚ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਵਾਰ ਅਮਿਤ ਸ਼ਾਹ ਉੱਥੇ ਚਾਣਕ ਬਣ ਕੇ ਗਿਆ ਸੀ 2021 ਚ ਤੇ ਉੱਥੋਂ ਹਾਰ ਕੇ ਆਇਆ ਸੀਗਾ। ਇਸ ਵਾਰ ਉਹਨੇ ਆਪਣੇ ਅਣਖ ਤੇ ਲਈ ਹੋਈ ਹੈ। ਤਾਂ ਮਤਲਬ ਖਾਸਾ ਕੁਝ ਤੁਹਾਨੂੰ ਬੰਗਾਲ ਇਲੈਕਸ਼ਨਾਂ 'ਚ ਦੇਖਣ ਨੂੰ ਮਿਲੂਗਾ। ਤਾਂ ਇਹ ਰਾਹੁਲ ਗਾਂਧੀ ਦੀ ਜਿਹੜੀ ਮੀਟਿੰਗ ਹੈ 99 ਆਪਣੇ MPs ਨਾਲ, ਤਾਂ ਸ਼ਾਇਦ ਇਹ ਵੀ ਹੋ ਸਕਦਾ ਹੈਗਾ ਕਿ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਹੋਵੇ ਕਿ ਆਪਾਂ ਮਮਤਾ ਬੈਨਰਜੀ ਦਾ ਹੀ ਸਾਥ ਦਈਏ, ਉੱਥੇ ਇੰਡੀਪੈਂਡੈਂਟ ਨਾਲ ਲੜੀਏ। ਇਸ ਕਿਸਮ ਦੀਆਂ ਗੱਲਾਂ ਹੋ ਸਕਦੀਆਂ ਨੇ। ਕੁਛ ਨਾ ਕੁਛ ਤਾਂ ਗੱਲ ਇੱਥੇ ਹੋਈ ਹੋਊਗੀ। ਬਾਕੀ ਬੰਗਾਲ
ਖਾਸਾ ਅੱਜ ਦੇ ਟਾਈਮ ਗਰਮ ਹੋ ਰਿਹਾ ਹੈਗਾ। ਤੇ ਦੂਜਾ ਜਿਹੜਾ ਇਸ਼ੂ ਸੀਗਾ ਜਿਹੜੇ ਐਮਪੀਜ਼ ਨਾਲ ਡਿਸਕਸ ਹੋਇਆ ਗਾ, ਉਹ ਤਾਂ ਫਿਰ ਉਹੀ ਸੀ ਆਪਣਾ ਇਸ ਵਾਲਾ SIR ਵਾਲਾ, ਵੋਟ ਚੋਰੀ ਵਾਲਾ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਪੰਜਾਬ ਦੇ ਵਿੱਚ ਪਹਿਲਾਂ ਤਾਂ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਕਾਲ ਦਿੱਤੀ ਗਈ ਸੀ ਕਿ ਆਪਾਂ ਰੇਲਾਂ ਰੋਕਣੀਆਂ ਨੇ, ਉਹ ਵੱਧ ਸਫਲ ਨਹੀਂ ਹੋ ਸਕੀ। ਕਾਫ਼ੀ ਜਗ੍ਹਾ ਤੇ ਪੁਲਿਸ ਨੇ ਪਹਿਲਾਂ ਹੀ ਕਿਸਾਨਾਂ ਨੂੰ ਡਿਟੇਨ ਕਰ ਲਿਆ ਤੇ ਖਿੰਡ-ਪੁੰਡ ਗਏ ਸਾਰੇ ਕਿਸਾਨ। ਪਰ ਹੁਣ ਮੁੜ ਤੋਂ ਕਹਿੰਦੇ ਵੀ ਐਲਾਨ ਕੀਤਾ ਗਿਆ ਹੈ ਕਿ 20 ਦਸੰਬਰ ਨੂੰ ਰੇਲ ਰੋਕਣੀ ਹੈ ਤੇ ਉਸ ਤੋਂ ਪਹਿਲਾਂ 18-19 ਨੂੰ ਡੀਸੀ ਦਫ਼ਤਰਾਂ ਤੇ ਧਰਨਾ ਦੇਣਾ ਹੈ। ਕਿਉਂ? ਕਿਸ ਹਾਂਜੀ। ਵਿਸ਼ੇ ਤੇ? ਬੇਸਿਕਲੀ ਜਿਹੜਾ ਪੰਜਾਬ ਚੈਪਟਰ ਹੈ ਕਿਸਾਨ ਮਜ਼ਦੂਰ ਮੋਰਚਾ ਦਾ, ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ 18-19 ਦਸੰਬਰ ਨੂੰ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਨੂੰ ਘੇਰਾਂਗੇ ਤੇ 2 ਦਿਨਾਂ ਦਾ ਸਾਡਾ ਜਿਹੜਾ ਸੂਬਾ ਪੱਧਰ ਤੇ ਸਾਡਾ ਇਹ ਰੋਹ ਪ੍ਰਦਰਸ਼ਨ ਹੋਊਗਾ ਤੇ ਅਸੀਂ ਸ਼ਾਂਤਮਈ ਢੰਗ ਨਾਲ ਇਹਨੂੰ ਲੜਾਂਗੇ ਤੇ ਜੇ ਸਾਡੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਫਿਰ 20 ਦਸੰਬਰ ਨੂੰ ਅੰਮ੍ਰਿਤਸਰ, ਫਿਰੋਜ਼ਪੁਰ, ਸੰਗਰੂਰ, ਬਠਿੰਡਾ ਦੇ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਾਂਗੇ। ਤੇ ਇਹਨਾਂ ਨੇ 1 ਨਵੰਬਰ ਨੂੰ ਹੀ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਸੀਗਾ। ਉਹਦੇ 'ਚ ਇੱਕ ਤਾਂ ਇਹ ਹੀ ਸੀਗਾ ਕਿ ਸ਼ੰਭੂ ਬਾਰਡਰ ਤੇ ਜਿਹੜਾ ਪੰਜਾਬ ਸਰਕਾਰ ਨੇ ਮੋਰਚਾ ਉਜਾੜਿਆ ਸੀ, ਉਹਦੇ 'ਚ 3 ਕਰੋੜ 77 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਉੱਥੋਂ ਸਮਾਨ ਵੀ ਚੋਰੀ ਹੋਇਆ ਤੇ ਕਿਸਾਨਾਂ ਦਾ ਸਮਾਨ ਤੋੜਿਆ ਵੀ ਗਿਆ। ਦੂਜਾ ਜਿਹੜਾ ਇਸ਼ੂ ਇਹਨਾਂ ਨੇ ਦਿੱਤਾ ਸੀਗਾ ਕਿ ਪਰਾਲੀ ਜਲਾਣ ਤੇ ਕਿਸਾਨਾਂ ਤੇ ਮੁਕੱਦਮੇ ਤੇ ਜੁਰਮਾਨੇ ਲਾਏ ਗਏ ਹੈਗੇ ਆ, ਉਹ ਜੀ। ਪੰਜਾਬ ਸਰਕਾਰ ਵਾਪਸ ਲਵੇ। ਤੀਜਾ ਜਿਹੜਾ ਮਾਮਲਾ ਗਾ ਕਿ ਜਿਹੜੇ ਹੜ੍ਹਾਂ 'ਚ ਜਿਹੜੇ ਕਿਸਾਨ ਪੀੜਿਤ ਹੋਏ ਸੀ, ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਸੀ, ਉਹ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਗਾ ਹਜੇ ਤੱਕ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਚੌਥਾ ਹੈਗਾ ਵਨ ਨੇਸ਼ਨ ਵਨ ਰਜਿਸਟਰੀ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ, ਉਹ ਰੋਕੀ ਜਾਵੇ। ਮਤਲਬ ਤੁਹਾਨੂੰ ਪਤਾ ਹੀ ਹੋਊਗਾ ਨਾ ਲੈਂਡ ਬੈਂਕ ਬਣਾਉਣ ਵਾਲਾ ਸਿਸਟਮ, ਸ਼ਾਇਦ ਇਸ ਬਾਰੇ ਜੀ। ਆਪਣੀ ਬੁਲੇਟਿਨ 'ਚ ਗੱਲ ਨਹੀਂ ਹੈ, ਪਰ ਮੈਂ ਅੱਜ ਦੱਸ ਦਿੰਦਾ। ਇਹ ਇੱਕੋ ਰਜਿਸਟਰੀ ਮਤਲਬ ਸਾਰੇ ਕਿਤੇ ਲਾਗੂ ਹੋ ਸਕਦੀ ਹੈਗੀ। ਇਸ ਕਿਸਮ ਦੀ ਪਾਲਿਸੀ ਲੈ ਕੇ ਆ ਰਹੇ ਨੇ ਤੇ ਜਿਹੜੀ ਜ਼ਮੀਨਾਂ ਵਾਲਾ ਮਾਮਲਾ ਗਾ, ਉਹਨੂੰ ਵੀ ਸੈਂਟਰਲਾਈਜ਼ ਕਰਨ ਦੀ ਗੱਲਾਂ ਚੱਲ ਰਹੀਆਂ ਨੇ। ਜੇ ਉਹ ਖਾਸਾ ਕਹਿਣ ਦਾ ਭਾਵ ਖਤਰਨਾਕ ਕਹਿਣ ਦਾ ਭਾਵ ਵੀ ਰੈਵਨਿਊ ਡਿਪਾਰਟਮੈਂਟ ਵੀ ਸਾਰਾ ਸੈਂਟਰ ਤੋਂ ਜਾਣ ਦੀ ਗੱਲ ਹੈ ਉਹਦੇ ਵਿੱਚ। ਸੈਂਟਰ ਨੂੰ ਲੈ ਕੇ। ਬਾਕੀ ਹੂੰ। ਸਮਾਰਟ ਮੀਟਰਾਂ ਨੂੰ ਲੈ ਕੇ ਵੀ ਜਿਹੜਾ ਰੋਹ ਹੈਗਾ ਕਿ ਸਮਾਰਟ ਮੀਟਰ ਤਾਂ ਈਵਨ ਲੁਧਿਆਣੇ ਦੇ ਆਲੇ-ਦੁਆਲੇ ਤਾਂ ਇਹਨਾਂ ਦੇ ਜਿਹੜੇ ਕਿਸਾਨ ਆਗੂ ਹੈਗੇ, ਉਹਨਾਂ ਨੇ ਤੋੜੇ ਵੀ ਨੇ ਜਿਹੜੇ ਚਿੱਪ ਵਾਲੇ ਮੀਟਰ ਨੇ, ਉਹਨਾਂ ਨੂੰ ਵੀ ਵਾਪਸ ਲੈਣ ਦੀ ਗੱਲ ਇਹਨਾਂ ਨੇ ਆਖੀ ਹੈਗੀ। ਤਾਂ ਇਹ 5-6 ਮੰਗਾਂ ਨੇ ਇਹਨਾਂ ਨੂੰ ਲੈ ਕੇ। 18-19 ਨੂੰ ਡੀਸੀ ਦਫ਼ਤਰਾਂ ਨੂੰ ਘੇਰਣਗੇ ਤਾਂ 20 ਨੂੰ ਫਿਰ ਰੇਲ ਰੋਕੋ ਅੰਦੋਲਨ ਚਲਾਣਗੇ KMM ਵਾਲੇ। ਜੀ। ਅਗਲੀ ਗੱਲ ਕਰਦੇ ਹਾਂ, ਉੱਧਰ ਭਾਖੜਾ ਬੰਨ ਤੇ ਮਿਊਜ਼ੀਅਮ ਦੇ ਵਿੱਚ ਕਹਿੰਦੇ ਲੱਗੂਗੀ ਸਰ ਛੋਟੂ ਰਾਮ ਦੀ ਮੂਰਤੀ। ਇਹਨੂੰ ਕਿਵੇਂ, ਇਹਦੇ ਮਾਇਨੇ ਕੀ ਨੇ ਜੀ? ਇਹ ਮੈਂ ਖਬਰ ਇਸੇ ਕਰਕੇ ਲਈ ਹੈ ਕਿ ਬਹੁਤ ਵੱਡੇ ਮਾਇਨੇ ਨੇ। ਮਤਲਬ ਬੇਸਿਕਲੀ ਤੁਸੀਂ ਜੇ ਦੇਖੋ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਕੇਂਦਰ ਜਿਹੜਾ ਹੈਗਾ, ਉਹ ਇਸ ਕਿਸਮ ਦੀਆਂ ਚੀਜ਼ਾਂ ਨੂੰ ਪੁਸ਼ ਕਰ ਰਿਹਾ ਹੈਗਾ, ਜਿਹਦੇ ਕਰਕੇ ਹਰਿਆਣਾ ਤੇ ਪੰਜਾਬ ਦੇ ਲੋਕ ਆਪਸ 'ਚ ਲੜਨ। ਕਦੇ ਉਹ ਚੰਡੀਗੜ੍ਹ ਦਾ ਮੁੱਦਾ ਛੇੜ ਲੈਂਦੇ ਨੇ, ਕਦੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਛੇੜ ਲੈਂਦੇ ਨੇ, ਕਦੇ ਕੁਛ। ਤੇ ਇਹਦੇ 'ਚ ਭਾਖੜਾ ਡੈਮ ਵਾਲਾ ਤਾਂ ਮੁੱਦਾ ਹੈ ਹੀ ਹੈ। ਉਹਦੇ 'ਚ ਆਪਾਂ ਨੂੰ ਪਤਾ ਕਿ ਕਿੰਨੇ ਦਿਨ ਉੱਥੇ ਮਾਮਲਾ ਪੇਚ ਫਸਿਆ ਰਿਹਾ। ਤੇ ਇਹਨੂੰ ਲਗਾਤਾਰ ਵਧਾ ਰਹੇ ਨੇ। ਇਹਦੇ 'ਚ ਜਿਹੜਾ ਆਪਾਂ ਕਹਿ ਲਈਏ ਕਿ ਇਹ ਗੱਲ ਆ ਰਹੀ ਹੈ ਕਿ ਤੁਸੀਂ ਉੱਥੇ ਸਰ ਛੋਟੂ ਰਾਮ ਦੀ ਮੂਰਤੀ ਲਾਓ। ਓਦਾਂ ਇਹ ਗੱਲ ਸੱਚ ਹੈ ਕਿ ਜਦੋਂ ਯੂਨਾਈਟਿਡ ਪੰਜਾਬ ਹੁੰਦਾ ਸੀਗਾ, ਮਤਲਬ ਸਾਰਾ ਜਦੋਂ ਪੰਜਾਬ ਇਕੱਠਾ ਹੁੰਦਾ ਸੀ, ਉਦੋਂ ਐਗਰੀਕਲਚਰ ਮਿਨਿਸਟਰ ਹੁੰਦੇ ਸੀਗੇ ਸਰ ਛੋਟੂ ਰਾਮ। ਹਰਿਆਣੇ ਤੋਂ ਸੀ, ਰੋਹਤਕ ਤੋਂ ਉਹ। ਤੇ ਕਿਸਾਨਾਂ ਦੇ ਸਭ ਤੋਂ ਵੱਡੇ ਆਗੂ ਮੰਨੇ ਜਾਂਦੇ ਨੇ, ਯੂਨੀਅਨਿਸਟ ਪਾਰਟੀ ਦੇ ਆਗੂ ਸੀਗੇ। ਤੇ ਲਾਹੌਰ ਅਸੈਂਬਲੀ ਹੁੰਦੀ ਸੀ, ਪੰਜਾਬ ਪ੍ਰੋਵਿੰਸ ਹੁੰਦਾ ਸੀ ਤੇ ਪ੍ਰੀਮੀਅਰ ਬਣਦਾ ਹੁੰਦਾ ਸੀ। ਆਜ਼ਾਦੀ ਤੋਂ ਪਹਿਲੇ ਦੀ ਗੱਲ ਹੈਗੀ ਆ। ਉਦੋਂ ਭਾਖੜਾ ਜਿਹੜਾ ਡੈਮ ਹੈ, ਉਹਦੀ ਜਿਹੜੀ ਆਪਾਂ ਕਹਿ ਲਈਏ ਕਿ ਸਾਰੀ ਰੂਪ ਰੇਖਾ ਸੀਗੀ, ਉਹ ਸਰ ਛੋਟੂ ਰਾਮ ਨੇ ਤਿਆਰ ਕੀਤੀ ਸੀਗੀ, ਤਾਂ ਕਿ ਜਿਹੜੇ ਦੁਆਬੇ ਦੀਆਂ ਮਾਲਵੇ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸਰਸਬਜ਼ ਹੋ ਸਕਣ। ਤੇ ਇਹ ਬੰਨ ਨੇ ਦਿੱਤਾ ਵੀ ਬਹੁਤ ਕੁਛ ਭਾਖੜਾ ਨੇ। ਈਵਨ ਜਿਹੜੇ ਆਪਣੇ ਪੰਜਾਬੀ ਨੇ, ਉਹ ਹਨੂਮਾਨਗੜ੍ਹ, ਗੰਗਾਨਗਰ ਤੱਕ ਵਸਾਤੇ। ਮਤਲਬ ਉੱਥੋਂ ਤੱਕ ਜੀ। ਜਿਹੜਾ ਆਪਾਂ ਕਹਿ ਲਈਏ ਕਿ ਰਕਬਾ ਸਰਸਬਜ਼ ਕਰਤਾ। ਉੱਥੇ ਅੱਜ ਕੱਲ੍ਹ ਜੀਰੀ ਹੋ ਰਹੀ ਹੈ। ਮਤਲਬ ਈਵਨ ਮੈਂ ਤਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਇੱਕ ਵਾਰ ਗੱਲ ਹੋਈ ਸੀ। ਉਹ ਖਾਸੇ ਬਜ਼ੁਰਗ ਹੋ ਚੁੱਕੇ ਸੀਗੇ ਤੇ ਮੈਂ ਉਸ ਟਾਈਮ ਪੱਤਰਕਾਰਤਾ 'ਚ ਨਵਾਂ-ਨਵਾਂ ਆਇਆ ਸੀ। ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ ਜੀ। ਜਿਹੜਾ ਕਿਸਾਨਾਂ ਦੀ ਆਰਥਿਕ ਤਰੱਕੀ ਹੈ, ਇਹਨੂੰ ਲੈ ਕੇ ਜੀ। ਤੁਸੀਂ ਮਤਲਬ ਤੁਹਾਡੇ ਕੋਲ ਕੀ ਰੋਡ ਮੈਪ ਹੈ? ਕਿਉਂਕਿ ਮਾਲਵੇ 'ਚ ਤਾਂ ਕੈਂਸਰ ਬੈਲਟ ਵੀ ਬਣਦੀ ਜਾ ਰਹੀ ਹੈ ਤੇ ਬਾਰ-ਬਾਰ ਇਹ ਵੀ ਗੱਲ ਆ ਰਹੀ ਹੈ ਕਿ ਜ਼ਮੀਨਾਂ ਦਾ ਪਾਣੀ ਖਤਮ ਹੋ ਰਿਹਾ ਹੈਗਾ। ਹੋਰ ਕਈ ਸਾਰੀਆਂ ਚੀਜ਼ਾਂ ਮੈਂ ਉਹਨਾਂ ਨੂੰ ਕਿਹਾ ਸੀ। ਉਹਨਾਂ ਨੇ ਮੈਨੂੰ ਬਹੁਤ ਹੱਸ ਕੇ ਕਿਹਾ ਕਿ ਕਾਕਾ, ਸਾਡੇ ਇਲਾਕੇ 'ਚ ਕੁਛ ਇੱਕ ਦਾਣਾ ਨਹੀਂ ਹੁੰਦਾ ਸੀ ਅਨਾਜ ਦਾ। ਅਸੀਂ ਬਰਾਨੀ ਫਸਲਾਂ ਕਰਦੇ ਹੁੰਦੇ ਸੀ। ਬਰਖਾ ਤੇ ਅਸੀਂ ਡਿਪੈਂਡੈਂਟ ਸੀਗੇ। ਮਾੜਾ ਮੋਟਾ ਕਣਕਾਂ ਸਿੱਟ ਦਿੰਦੇ ਸੀ। ਜੇ ਕੁਛ ਹੋ ਜਾਂਦਾ ਸੀ ਤਾਂ ਉਹ ਠੀਕ ਸੀਗਾ। ਹੈਂ। ਜੀ। ਹੁਣ ਮੇਰੇ ਖੇਤਾਂ 'ਚ
ਜੀਰੀ ਲੱਗਦੀ ਹੈਗੀ ਆ। ਤੁਸੀਂ ਸੋਚ ਸਕਦੇ ਹੋ ਕਿੱਥੇ ਨਰਮਾ ਹੁੰਦਾ ਸੀਗਾ, ਮਾੜਾ ਮੋਟਾ ਅਨਾਜ ਹੁੰਦਾ ਸੀ, ਉਹ ਅਨਾਜ ਵੀ ਰਬੀ ਦੀ ਫਸਲ ਦੇ ਤੌਰ ਤੇ ਕਣਕ ਦਾ ਅਨਾਜ ਹੁੰਦਾ ਸੀਗਾ। ਮੋਟਾ ਅਨਾਜ ਜੀ। ਜਿਵੇਂ ਚਣੇ ਹੋ ਗਏ, ਮੋਠ ਹੋ ਗਏ, ਗੁਆਰ ਹੋ ਗਿਆ, ਇਸ ਕਿਸਮ ਦੀਆਂ ਫਸਲਾਂ ਹੁੰਦੀਆਂ ਸੀ ਤੇ ਉਹਨਾਂ ਨੇ ਕਿਹਾ ਕਿ ਅੱਜ ਉੱਥੇ ਜੀਰੀ ਲੱਗ ਰਹੀ ਹੈ ਤੇ ਹੂੰ, ਜਿਹੜੇ ਤੁਸੀਂ ਜਾਓਗੇ ਤਾਂ ਉੱਥੇ ਮਤਲਬ ਕੋਈ ਟਿੱਬੇ ਨਹੀਂ ਬਚੇ ਹੋਏ। ਤੇ ਉਹਨਾਂ ਨੇ ਜੀ, ਕਿਹਾ ਕਿ ਇਹ ਜਿਹੜੀ ਸਾਰੀ ਦੇਣ ਸੀਗੀ, ਉਹਨਾਂ ਨੇ ਛੋਟੂ ਰਾਮ ਦਾ ਨਾਂ ਵੀ ਲਿਆ ਕਿ ਉੱਥੇ ਭਾਖੜਾ ਜਿਹੜਾ ਬਣਾਇਆ ਗਿਆ ਤੇ ਜਿਹੜੀ ਕੈਨਾਲ ਕਲੋਨੀਜ਼ ਤੋਂ ਜਿਹੜੇ ਲੋਕ ਆਏ, ਈਵਨ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਜਿਹੜੇ ਉਧਰਲੇ ਪੰਜਾਬ ਤੋਂ ਮਤਲਬ ਆਪਣੇ ਪਰਲੇ ਪੰਜਾਬ ਤੋਂ ਜਿਹੜੇ ਕਿਸਾਨ ਇੱਧਰ ਉੱਜੜ ਕੇ ਆਏ, ਉਹਨਾਂ ਨੂੰ ਖੇਤੀਬਾੜੀ ਦਾ ਹਿਸਾਬ ਸੀ, ਤਰੀਕਾ ਸੀਗਾ। ਇੱਧਰ ਦੇ ਲੋਕਾਂ ਨੂੰ, ਸਤਲੁਜ ਦੇ ਪਾਰ ਦੇ ਲੋਕਾਂ ਨੂੰ ਉਹਨਾਂ ਹਿਸਾਬ ਨਹੀਂ ਸੀਗਾ ਤੇ ਕਹਿੰਦੇ ਕਿ ਉਹਨਾਂ ਨੇ ਉਹ ਤਰੀਕੇ ਵੀ ਸਿਖਾਏ। ਮਤਲਬ ਉਹ ਨਹੀਂ ਹੈ ਕਿ ਜਿਹੜੇ ਬੰਦੇ ਕੈਨਾਲ ਕਲੋਨੀਆਂ 'ਚ ਰਹੇ ਹੋਏ ਸੀਗੇ, ਉਹਨਾਂ ਨੇ ਫਿਰ ਇੱਥੇ ਉਹ ਤਰੀਕੇ ਵੀ ਸਿਖਾਏ, ਤਾਂ ਇਹ ਸਾਰਾ ਇਲਾਕਾ ਹੋਇਆਗਾ ਤੇ ਉਹਦੇ 'ਚ ਉਹਨਾਂ ਨੇ ਛੋਟੂ ਰਾਮ ਦਾ ਨਾਂ ਲਿਆ ਸੀਗਾ। ਠੀਕ ਹੈ ਕਿ ਉਹ ਮੂਰਤੀ ਲਾਈ ਜਾ ਰਹੀ ਹੈ, ਪਰ ਆਪਾਂ ਨੂੰ ਪਤਾ ਕਿ ਪੰਜਾਬ ਤੇ ਹਰਿਆਣੇ 'ਚ ਏਦਾਂ ਦਾ ਸੈਕਸ਼ਨ ਵੀ ਇਸ ਟਾਈਮ ਐਕਟਿਵ ਹੈਗਾ, ਜਿਹੜਾ ਪੈਜੈਂਟਰੀ ਨੂੰ ਲੜਾਉਣ ਵਾਸਤੇ ਇਸ ਇਸ਼ੂ ਨੂੰ ਇੱਕ ਹੋਰ ਨਜ਼ਰੀਆ ਦੇ ਸਕਦਾ ਗਾ। ਇਹਦੇ ਤੇ ਕਈ ਸਾਰੇ ਨਜ਼ਰੀਏ ਆਪਾਂ ਨੂੰ ਅੱਗੇ ਸੁਣਨ ਨੂੰ ਮਿਲ ਸਕਦੇ ਨੇ, ਪਰ ਮੇਰਾ ਨਜ਼ਰੀਆ ਇਹ ਹੈ ਕਿ ਇਹ ਜਿਹੜਾ ਫਿਨੋਮਨਾ ਰਿਹਾ ਗਾ, ਉਹ ਆਜ਼ਾਦੀ ਤੋਂ ਪਹਿਲਾਂ ਰਿਹਾ ਗਾ, ਜਿਹੜਾ ਕਿ ਪੰਜਾਬ ਹਰਿਆਣਾ ਸਾਂਝਾ ਸੀਗਾ। ਉਹਦੇ ਇਹ ਐਗਰੀਕਲਚਰ ਮਿਨਿਸਟਰ ਸੀਗੇ, ਇਹਨਾਂ ਨੇ ਬਣਾਇਆ ਸੀਗਾ। ਯੂਨਿਸਟ ਪਾਰਟੀ ਸੀਗੀ, ਉਹਦੇ 'ਚ ਸਾਰੇ ਜ਼ਿਮੀਂਦਾਰ ਕਿਸਾਨ ਹੀ ਹੁੰਦੇ ਸੀ। ਉਹਦੇ 'ਚ ਆਪਾਂ ਨੂੰ ਪਤਾ ਚਾਹੇ ਮੁਸਲਮਾਨ, ਉਹ ਸਾਰੇ ਜਿਹੜੇ ਕਿਸਾਨ ਬਰਾਦਰੀਆਂ ਸੀ ਉਹ ਸੀਗੇ। ਜੀ, ਇੱਧਰੋਂ ਪੰਜਾਬ ਦੇ ਵਿੱਚ ਆਪਣਾ ਜਿਹੜਾ ਇਹ ਇਲਾਕਾ ਗਾ ਸਤਲੁਜ ਤੇ ਰਾਵੀ ਦੇ ਵਿਚਕਾਰ ਦਾ, ਇੱਥੇ ਜਿਹੜੇ ਸਿੱਖ ਕਿਸਾਨ ਹੁੰਦੇ ਸੀਗੇ। ਈਵਨ ਬਹੁਤ ਸਾਰੇ ਮੈਂ ਤਾਂ ਪੋਲੀਟੀਕਲ ਫੈਮਲੀਆਂ ਨੂੰ ਜਾਣਦਾ ਗਾ ਪੰਜਾਬ ਦੀਆਂ, ਜਿਨ੍ਹਾਂ ਦੇ ਦਾਦੇ ਪੜਦਾਦੇ ਯੂਨਿਸਟ ਪਾਰਟੀ 'ਚ ਰਹੇ ਹੈਗੇ ਆ। ਅੱਜ ਦੇ ਟਾਈਮ ਅਕਾਲੀ ਪੋਲਿਟਿਕਸ ਕਰਦੇ ਨੇ ਉਹ। ਤੇ ਇੱਧਰ ਹਰਿਆਣੇ 'ਚ ਛੋਟੂ ਰਾਮ ਹੋਰੀ ਹੁੰਦੇ ਸੀਗੇ, ਇਹ ਵੀ ਸਾਰੇ। ਤਾਂ ਇਹ ਯੂਨਿਸਟ ਪਾਰਟੀ ਸੀਗੀ, ਉਹਦਾ ਇਤਿਹਾਸ ਹੈ। ਤਾਂ ਪਰ ਇਹ ਬੜਾ ਟਾਈਮਿੰਗ ਤੇ ਮੈਨੂੰ ਬਹੁਤ ਡਾਊਟ ਹੈ, ਸਰਕਾਰ ਇਸ ਟਾਈਮ ਕਿਉਂ ਲੈ ਕੇ ਆਈ ਹੈ। ਮੈਨੂੰ ਜੀ। ਇਹ ਨਹੀਂ ਲੱਗ ਰਿਹਾ ਕਿ ਸਰਕਾਰ ਕਿਤੇ ਨਾ ਕਿਤੇ ਉਹਨਾਂ ਨੂੰ ਸਨਮਾਨ ਨਹੀਂ ਦੇਣਾ ਚਾਹ ਰਹੀ, ਚੌਧਰੀ ਛੋਟੂ ਰਾਮ ਨੂੰ। ਚੌਧਰੀ ਛੋਟੂ ਰਾਮ ਦੇ ਨਾਂ ਤੇ ਕੁਛ ਨਾ ਕੁਛ ਹੋਰ ਉਹਦੇ ਦਿਮਾਗ 'ਚ ਚੱਲ ਰਿਹਾ ਹੈਗਾ, ਕਿਉਂਕਿ ਇਹ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਉਹਦੇ ਦਿਮਾਗ 'ਚ ਇਸ ਕਿਸਮ ਦੀਆਂ ਖੁਰਾਪਾਤਾਂ ਆ ਰਹੀਆਂ ਨੇ। ਈਵਨ ਮੈਂ ਇੱਕ ਗੱਲ ਇਹ ਵੀ ਮਹਿਸੂਸ ਕਰਦਾ ਹਾਂ ਕਿ ਕੁਛ ਇਸ਼ੂਜ਼ ਏਦਾਂ ਦੇ ਚੱਲੇ ਹੈਗੇ ਆ ਪਿਛਲੇ 1-2 ਸਾਲਾਂ 'ਚ, ਚਲਾਏ ਗਏ ਹੈਗੇ ਜ਼ਬਰਦਸਤੀ, ਜਿਨ੍ਹਾਂ 'ਚ ਜੀ, ਕੁਛ ਚੀਜ਼ਾਂ 'ਚ ਫਰਕ ਪਿਆ ਗਾ ਤੇ ਉਹ ਫਰਕ ਮੈਂ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਮੇਰੀ ਜਿਹੜੀ ਇੰਟਰੈਕਸ਼ਨ ਹੈ ਉਹ ਇੱਧਰ ਹਰਿਆਣੇ ਵਾਲੇ ਪਾਸੇ ਵੀ ਹੈ, ਇੱਧਰ ਪੰਜਾਬ ਵਾਲੇ ਪਾਸੇ ਵੀ ਹੈ। ਤਾਂ ਸ਼ਾਇਦ ਜਿਹੜੀ ਪੈਜੈਂਟਰੀ ਦੀ ਇੱਕ ਇੱਕਾ ਬਣਿਆ ਸੀਗਾ, ਯਾਨੀ ਕਿ ਕਿਸਾਨਾਂ ਦਾ ਜਿਹੜਾ ਇੱਕ ਇੱਕਾ ਬਣਿਆ ਸੀਗਾ ਸੈਂਟਰ ਦੇ ਉਲਟ ਲੜਨ ਦਾ, ਉਹਦੇ 'ਚ ਜੀ। ਸੈਂਟਰ ਨੂੰ ਲੱਗ ਰਿਹਾ ਹੈਗਾ ਕਿ ਇਹਦੇ 'ਚ ਕੋਈ ਦਰਾਰ ਪਾਈ ਜਾਵੇ, ਕੋਈ ਇਮੋਸ਼ਨਲੀ ਉਹ ਇਸ਼ੂ ਨੂੰ ਉਭਾਰਿਆ ਜਾਵੇ, ਤਾਂ ਕਿ ਇਕੱਠੇ ਹੋ ਕੇ ਨਾ ਲੜ ਸਕਣ ਸਾਡੇ ਉਲਟ। ਤਾਂ ਇਹ ਇੱਕ ਮੈਨੂੰ ਡਾਊਟ ਲੱਗਦਾ ਵਾ। ਹਾਲਾਂਕਿ ਹਜੇ ਮੈਂ ਮਤਲਬ ਵੇਟ ਕਰਾਂਗਾ ਕਿ ਜਿਹੜੇ ਸਿੱਖ ਅਤੇ ਪੰਥਕ ਘੇਰਿਆਂ 'ਚ ਸੋਚਣ ਵਾਲੇ ਜਾਂ ਪੰਜਾਬ ਪੱਖੀ ਸੋਚਣ ਵਾਲੇ ਜਿਹੜੇ ਲੋਕ ਹੈਗੇ ਆ, ਉਹ ਕੀ ਇਸ ਤੇ ਗੱਲ ਰੱਖਦੇ ਨੇ। ਮੈਂ ਮਤਲਬ ਕੋਸ਼ਿਸ਼ ਕਰਾਂਗਾ ਕਿ ਕੱਲ ਜਿਹੜੇ ਉਹਨਾਂ ਦੀ ਗੱਲ ਹੋਵੇਗੀ, ਉਹ ਵੀ ਮੈਂ ਤੁਹਾਡੇ ਤੱਕ ਪਹੁੰਚਾਊਂਗਾ ਬੁਲੇਟਿਨ 'ਚ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ।